ਪੰਥਕ ਤੌਰ ਦੇ ਉੱਤੇ, ਕੌਮੀ ਤੌਰ ਦੇ ਉੱਤੇ ਸਿੱਖਾਂ ਨੇ ਜਦੋਂ ਵੀ ਕੁਝ ਕਰਨਾ ਕਰਾਉਣਾ, ਉਦੋਂ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਚਾਹੇ ਜਿਹੜਾ ਮਰਜ਼ੀ ਹੋਵੇ, ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਉਹਦਾ ਇੱਕੋ ਇੱਕ ਪ੍ਰੋਗਰਾਮ ਹੋਣਾ, ਡੀਜੀਪੀ ਸਾਹਿਬ ਚੱਕ ਦੋ। ਸਾਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਜੀ ਮੁੱਖ ਮੰਤਰੀ ਬਦਲ ਕੇ ਬਣਦੇ ਜਾਂ ਨਹੀਂ ਬਣਦੇ। ਸਾਡੀ ਤਕਲੀਫ ਹੋਰ ਕਿ ਇਹਨਾਂ ਕੋਲ ਸੱਤਾ ਆਉਣ ਤੋਂ ਬਾਅਦ ਸਾਡੀ ਕੌਮ ਦੀਆਂ ਸੰਸਥਾਵਾਂ ਦਾ ਬਿਲਕੁਲ ਹੀ ਪੱਠਾ ਬਹਿ ਗਿਆ। ਅੱਜ ਬਾਦਲ ਕਿਆ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਨੂੰ, ਪੰਜ ਸਿੰਘ ਸਾਹਿਬਾਨ ਦੀ ਅਹਿਮੀਅਤ ਨੂੰ, ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਰੰਪਰਾ ਨੂੰ ਜਿੰਨਾ ਬੁਰੀ ਤਰ੍ਹਾਂ ਘੇਰ ਲਿਆ, ਜਿੰਨਾ ਉਹਨੂੰ ਗ੍ਰਹਿਣ ਲਾ ਦਿੱਤਾ, ਜਿੰਨੀ ਉਹਦੀ ਪਵਿੱਤਰਤਾ, ਪਾਕੀਜ਼ਗੀ, ਉੱਚਤਾ, ਸਵੱਛਤਾ, ਸਮੁੱਚਤਾ ਸਾਰੇ ਕਾਸੇ ਦੇ ਉੱਤੇ ਸਵਾਲੀਆ ਨਿਸ਼ਾਨ। ਇਹਨਾਂ ਦਾ ਜਾਂਦਾ ਕੁਛ ਨਹੀਂ, ਸਾਡਾ ਰਹਿੰਦਾ ਕੁਛ ਨਹੀਂ। ਅਸੀਂ ਕਮਿਸ਼ਨ ਬਣਾਵਾਂਗੇ ਜੀ, ਪੰਜਾਬ ਦੇ ਵਿੱਚ ਜ਼ੁਲਮ ਕਰਨ ਵਾਲੇ ਕੁਰਸੀਆਂ ਦਾ ਕੰਘਾ ਕਰ ਦਿਆਂਗੇ, ਬੇਦੋਸ਼ੇ ਸਿੱਖ ਨੌਜਵਾਨਾਂ ਤੇ ਕਹਿਰ ਢਾਉਣ ਵਾਲਿਆਂ ਦਾ ਸਤਿਆਨਾਸ਼ ਕਰ ਦਿਆਂਗੇ, ਬੁੱਚੜ ਕੁਰਸੀਆਂ ਨੂੰ ਫੜ ਕੇ ਅੰਦਰ ਦਿਆਂਗੇ, ਬੇਦੋਸ਼ੇ ਸਿੱਖਾਂ ਨੂੰ ਫੜ ਕੇ ਬਾਹਰ ਕੱਢਾਂਗੇ। ਪਰ ਜਦੋਂ ਸੱਤਾ ਹੱਥ 'ਚ ਆ ਗਈ ਤਾਂ ਬਾਦਲ ਪਰਿਵਾਰ ਕਹਿੰਦਾ ਅਬ ਵਕਤ ਬਦਲ ਗਿਆ। ਪੰਜਾਬ ਦੇ ਪਾਣੀਆਂ ਦੀ ਗੱਲ, ਉਸ ਲੜਾਈ ਵਿੱਚ ਜਦੋਂ ਮਰਜੀ ਜਿੱਥੇ ਮਰਜੀ ਕੋਈ ਬੰਦਾ ਲੈ ਕੇ ਤੱਥ ਬਹਿ ਜਾਵੇ, ਸਾਰੀ ਗੱਲ ਦੇ ਵਿੱਚ ਅਕਾਲੀ ਲੀਡਰਸ਼ਿਪ ਦੋਸ਼ੀ। ਇੰਡੀਅਨ ਸਟੇਟ ਨੇ, ਕਾਂਗਰਸ ਨੇ, ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਡੇਰੇਦਾਰ ਸਾਧਾ ਰਾਹੀਂ, RSS ਰਾਹੀਂ ਜਾਂ ਹੋਰ ਬਹੁਤ ਕੁਝ ਰਾਹੀਂ ਸਾਡੀ ਆਇਡੈਂਟੀਟੀ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਹੋਇਆ। ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੀ ਸਾਰੀ ਵਰਕਿੰਗ ਦੇ ਵਿੱਚ RSS ਦੇ ਏਜੰਟ ਜਿਹੜੇ ਸੀ ਉਹ ਪੂਰੇ ਛਾਏ ਰਹੇ ਆ ਜਦੋਂ ਬਾਦਲ ਕਹਿੰਦਾ ਰਾਜ ਸੀ। ਬਾਦਲ ਕਿਆ ਨੇ ਪੰਥ ਦੀ ਸਾਰੇ ਪਾਸਿਓਂ ਘੇਰਾਬੰਦੀ ਕਰਕੇ ਪੰਥ ਨੂੰ ਕਮਜ਼ੋਰ ਕੀਤਾ, ਪੰਥਕ ਸੰਸਥਾਵਾਂ ਦਾ ਬੁਰਾ ਹਾਲ ਕੀਤਾ ਤੇ ਇਹ ਸਾਰੇ ਕਾਸੇ ਦੇ ਬਦਲੇ ਪੰਥ ਦੇ ਦੁਸ਼ਮਣਾਂ ਦੀਆਂ ਵੋਟਾਂ ਮਿਲੀਆਂ। ਸਾਨੂੰ ਬੜੀਆਂ ਮੱਤਾਂ ਦਿੰਦੇ ਆ ਕਿ ਘੁਮਾਣ ਸਾਹਿਬ ਜੇ ਤੁਸੀਂ ਉਹੋ ਜਿਹੀ ਸਿਆਸਤ ਕਰੋ ਜਿਹੋ ਜਿਹੀ ਬਾਦਲ ਦਲੀਆਂ ਨੂੰ ਕਰਨੀ ਪੈ ਰਹੀ ਹੈ, ਉਹਨੂੰ ਅਕਲ ਆ ਜਾਵੇ, ਫਿਰ ਤੁਹਾਨੂੰ ਆਹ ਗੱਲਾਂ ਨਾ ਫੁਰਨ। ਪਰ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਾਹਿਬ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ 15 ਦਿਨ ਦੇ ਵਿੱਚ ਪੇਸ਼ ਹੋ ਕੇ ਆਪਦਾ ਪੱਖ ਰੱਖਣ ਦਾ ਆਦੇਸ਼ ਜਾਰੀ ਹੋਇਆ, ਉਸ ਸੰਬੰਧ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਦਾ ਪੱਖ ਜਿਹੜਾ ਹੈ ਉਹ ਮੀਡੀਆ ਰਾਹੀਂ, ਸੋਸ਼ਲ ਮੀਡੀਆ ਦੇ ਉੱਤੇ ਦੱਸਿਆ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸ਼ਰਧਾ ਅਤੇ ਨਿਮਰਤਾ ਸਹਿਤ ਪੇਸ਼ ਹੋਵਾਂ। ਇਹ ਸਪਸ਼ਟ ਵਾ ਗੱਲ ਕਿ ਹੁਣ ਇਸ ਮਸਲੇ ਵਿੱਚ ਅੱਗੇ ਕਾਰਵਾਈ ਜਿਹੜੀ ਹੈ ਉਹ ਤੁਰੇਗੀ। ਇਸ ਗੱਲ ਵਿੱਚ ਸਾਨੂੰ ਬੜੇ ਅਫਸੋਸ ਨਾਲ ਇਹ ਗੱਲ ਮੰਨਣੀ ਪੈ ਰਹੀ ਆ ਕਿ ਆਮ ਸਿੱਖ ਸੰਗਤ ਨੂੰ ਕੋਈ ਵੀ ਉਤਸ਼ਾਹ ਵਾਲੀ ਗੱਲ ਨਹੀਂ ਦਿਖ ਰਹੀ। ਆਮ ਸੰਗਤ ਦੇ ਦਿਲ ਦਿਮਾਗ ਵਿੱਚ ਗੱਲ ਇਹ ਵਸੀ ਹੋਈ ਆ, ਫਸੀ ਹੋਈ ਆ ਕਿ ਜੋ ਕੁਝ ਹੋਣਾ ਉਹ ਉਵੇਂ ਹੋਣਾ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੇ ਆਲੇ ਦੁਆਲੇ ਵਿੱਚ ਬੈਠੇ ਲੋਕਾਂ ਦੀ ਸਲਾਹ ਮਸ਼ਵਰਾ ਹੋਣਾ। ਜਾਣੀ ਕਿ ਜਿੱਥੇ ਆਪਾਂ 10-15 ਸਾਲ, ਪਿਛਲੇ 20 ਸਾਲਾਂ 'ਚ ਪੰਥ ਨੂੰ ਕਲਪਦਾ ਦੇਖਿਆ ਕਿ ਜੀ ਅਕਾਲ ਤਖਤ ਸਾਹਿਬ ਤੋਂ ਵੀ ਉਵੇਂ ਫੈਸਲੇ ਹੁੰਦੇ ਆ ਜਿਵੇਂ ਬਾਦਲ ਪਰਿਵਾਰ ਚਾਹੁੰਦਾ। ਅੱਜ ਵੀ ਗੱਲ ਬਿਲਕੁਲ ਲੋਕਾਂ ਨੂੰ, ਸੰਗਤ ਨੂੰ ਉਵੇਂ ਹੀ ਦਿਖ ਰਹੀ। ਇਹ ਬੜੀ ਅਫਸੋਸਨਾਕ ਤੇ ਬਹੁਤ ਹੀ ਖਤਰਨਾਕ ਸਥਿਤੀ ਹੈ ਜਦੋਂ ਇੱਕ ਪਰਿਵਾਰ ਜਿਹੜਾ ਹੈ ਉਹ ਪੂਰੇ ਪੰਥ ਦੀਆਂ ਉਹਨਾਂ ਸੰਸਥਾਵਾਂ ਨੂੰ ਇਸ ਤਰੀਕੇ ਨਾਲ ਕਾਬੂ ਕਰੀ ਬੈਠਾ ਹੋਵੇ ਕਿ ਸਾਡਾ ਸਾਰਾ ਇਤਿਹਾਸ, ਸਾਡਾ ਫਲਸਫਾ, ਸਾਡਾ ਸਭ ਕੁਝ ਦਾਅ ਉੱਤੇ ਲੱਗਿਆ। ਹੁਣ ਇਸ ਗੱਲ ਦਾ ਜੋ ਸਾਨੂੰ ਨੁਕਸਾਨ ਹੋ ਰਿਹਾ, ਜੋ ਸਾਡੀ ਕੌਮ ਦਾ ਪੱਖ ਜਿਹੜਾ ਕਮਜ਼ੋਰ ਹੋ ਰਿਹਾ, ਉਹਦੇ ਬਾਰੇ ਨਾ ਤਾਂ ਬਾਦਲ ਪਰਿਵਾਰ ਨੂੰ ਸਮਝ ਹੈ, ਨਾ ਉਹਨਾਂ ਨੂੰ ਫਿਕਰ ਆ ਤੇ ਨਾ ਹੀ ਉਹਨਾਂ ਦੀ ਜਿਹੜੀ ਜੁੰਡਲੀ ਆ ਉਹਨਾਂ ਨੂੰ ਕੋਈ ਇਸ ਗੱਲ ਦੀ ਟੈਨਸ਼ਨ ਆ ਜਾਂ ਚਿੰਤਾ ਹੈ। ਖਾਲਸਾ ਪੰਥ ਨੂੰ ਜਾਂ ਖਾਲਿਸਤਾਨੀ ਪੰਥਕ ਸਫਾ ਨੂੰ ਕੋਈ ਮਤਲਬ ਨਹੀਂ ਕਿ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਦਾ ਜਾਂ ਨਹੀਂ ਬਣਦਾ। ਪੰਜਾਬ ਦੇ ਵਿੱਚ ਪੰਥ ਅਤੇ ਖਾਲਿਸਤਾਨੀ
ਸਰਗਰਮੀ ਐਕਟੀਵਿਟੀ ਹੈ ਜਿਹੜੀ, ਉਦੋਂ ਉਹਦੇ ਖਿਲਾਫ ਹਰੇਕ ਸਰਕਾਰ ਨੇ ਚੱਲਣਾ, ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਆ, ਚਾਹੇ ਉਹ ਅਕਾਲੀ ਦਲ ਦੀ ਸਰਕਾਰ ਆ, ਚਾਹੇ ਉਹ ਕਾਂਗਰਸ ਦੀ ਸਰਕਾਰ ਆ, ਤੇ ਚਾਹੇ ਕਿਸੇ ਹੋਰ ਪਾਰਟੀ। ਕੀ ਫਰਕ ਪੈਂਦਾ ਜੀ ਜੇਕਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਆ ਜਾਂ ਭਗਵੰਤ ਮਾਨ? ਕੋਈ ਫਰਕ ਨਹੀਂ ਪੈਂਦਾ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਵੇ ਤੇ ਚਾਹੇ ABCD ਕੋਈ ਹੋਵੇ। ਪੰਥਕ ਤੌਰ ਦੇ ਉੱਤੇ, ਕੌਮੀ ਤੌਰ ਦੇ ਉੱਤੇ ਸਿੱਖਾਂ ਨੇ ਜਦੋਂ ਵੀ ਕੁਝ ਕਰਨਾ ਕਰਾਉਣਾ ਹੈ, ਉਦੋਂ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਚਾਹੇ ਜਿਹੜਾ ਮਰਜ਼ੀ ਹੋਵੇ, ਜਿਹੜੀ ਮਰਜ਼ੀ ਪਾਰਟੀ ਦਾ ਹੋਵੇ, ਉਹਦਾ ਇੱਕੋ ਇੱਕ ਪ੍ਰੋਗਰਾਮ ਹੋਣਾ ਵੀ DG ਸਾਹਿਬ, DGP ਸਾਹਿਬ ਚੱਕ ਦੋ ਫੱਟੇ। ਇਹ ਸਾਰਾ ਕੁਝ ਜਦੋਂ ਆਪਾਂ ਸਮਝ ਲੈਂਦੇ ਹਾਂ ਤਾਂ ਫੇਰ ਸਾਨੂੰ ਇਸ ਗੱਲ ਨਾਲ ਤਾਂ ਕੋਈ ਮਤਲਬ ਨਹੀਂ ਕਿ ਜੀ ਮੁੱਖ ਮੰਤਰੀ ਬਦਲ ਕੇ ਬਣਦੇ ਜਾਂ ਨਹੀਂ ਬਣਦੇ। ਸਾਡੀ ਤਕਲੀਫ ਹੋਰ ਕਿ ਇਹਨਾਂ ਕੋਲ ਸੱਤਾ ਆਉਣ ਤੋਂ ਬਾਅਦ ਸਾਡੀ ਕੌਮ ਦੀਆਂ ਸੰਸਥਾਵਾਂ ਦਾ ਬਿਲਕੁਲ ਹੀ ਪੱਠਾ ਬਹਿ ਗਿਆ, ਬੇੜਾ ਗਰਕ ਹੋ ਗਿਆ, ਸਤਿਆਨਾਸ਼ ਹੋ ਗਿਆ। ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ 3 ਸੰਸਥਾਵਾਂ 100 ਸਾਲ, 125 ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਪ੍ਰਗਟ ਕੀਤੀਆਂ ਸੀ। ਪ੍ਰਗਟ ਤਾਂ ਅਕਾਲ ਤਖਤ ਸਾਹਿਬ ਦੀ ਸੰਸਥਾ ਪਹਿਲੋਂ ਸੀ। ਇੱਥੋਂ ਜਥੇਦਾਰ ਦੀ ਪਦ ਪਦਵੀ ਦਾ ਜਿਹੜਾ ਅੱਜ ਵਾਲਾ ਰੂਪ ਸਰੂਪ ਆ ਉਹ ਉਭਰਿਆ ਸੀ। ਅੱਜ ਬਾਦਲ ਕਿਆ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਨੂੰ, ਪੰਜ ਸਿੰਘ ਸਾਹਿਬਾਨ ਦੀ ਅਹਿਮੀਅਤ ਨੂੰ, ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਰੰਪਰਾ ਨੂੰ ਜਿੰਨਾ ਬੁਰੀ ਤਰ੍ਹਾਂ ਘੇਰ ਲਿਆ, ਜਿੰਨਾ ਉਹਨੂੰ ਗ੍ਰਹਿਣ ਲਾ ਦਿੱਤਾ, ਜਿੰਨੀ ਉਹਦੀ ਪਵਿੱਤਰਤਾ, ਪਾਕੀਜ਼ਗੀ, ਉੱਚਤਾ, ਸੁੱਚਤਾ, ਸਮੁੱਚਤਾ ਸਾਰੇ ਕਾਸੇ ਦੇ ਉੱਤੇ ਸਵਾਲੀਆ ਨਿਸ਼ਾਨ ਲਾ। ਇਹਨਾਂ ਦਾ ਜਾਂਦਾ ਕੁਛ ਨਹੀਂ, ਸਾਡਾ ਰਹਿੰਦਾ ਕੁਛ ਨਹੀਂ। ਇੱਕ ਸ਼ੇਰ ਆ, ਕਹਿੰਦਾ ਕੁਛ ਇਸ ਤਰ੍ਹਾਂ ਹੈ, ਕੁਛ ਇਸ ਤਰ੍ਹਾਂ ਹੈ, ਬਰਬਾਦ ਕੀਆ ਉਸਨੇ, ਗਿਆ ਕੁਛ ਵੀ ਨਹੀਂ, ਰਹਾ ਕੁਛ ਵੀ ਨਹੀਂ। ਹੁਣ ਜਿਹੜੇ ਬਾਦਲ ਦਲੀਏ ਨੇ, ਬਾਦਲ ਪਰਿਵਾਰ ਦੇ ਪਿੱਠੂ ਨੇ, ਜਾਂ ਕਈ ਲਾਈ ਲੱਗ ਜੇ ਹੁੰਦੇ ਆ ਜਿਨ੍ਹਾਂ ਨੂੰ ਸਮਝ ਹੁੰਦੀ ਨਹੀਂ ਤੇ ਆਪਣੇ ਆਪ ਨੂੰ ਸਮਝਣਾ ਵੀ ਅਸੀਂ ਬੜੇ ਸਿਆਣੇ ਆ, ਸਾਨੂੰ ਬੜੀ ਅਕਲ ਆ, ਉਹਨਾਂ ਲੋਕਾਂ ਨੂੰ ਜੇ ਪੁੱਛੋ ਤਾਂ ਕਹਿੰਦੇ ਦੱਸੋ ਤਾਂ ਅਸੀਂ ਵਿਗੜਿਆ ਕੀ ਹੈ? ਗਿਆ ਕੁਛ ਵੀ ਨਹੀਂ। ਪਰ ਜਿਹੜੇ ਪੰਥ ਨੂੰ ਪਿਆਰ ਕਰਦੇ ਆ, ਜਿਹੜੇ ਸਿੱਖ ਫਲਸਫੇ ਤੇ ਸਿੱਖ ਇਤਿਹਾਸ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਪੁੱਛ ਕੇ ਦੇਖੋ ਵੀ ਸਾਡਾ ਰਿਹਾ ਹੀ ਕੁਛ। ਹੁਣ ਜਿਹੜੇ ਲੋਕਾਂ ਦੀ ਸਿਆਸੀ ਤੌਰ ਦੇ ਉੱਤੇ ਸੂਝ ਆ ਕਿ ਯਾਰ ਸੱਤਾ ਨੂੰ ਬਣਾਈ ਰੱਖਣ ਲਈ ਬੜਾ ਕੁਝ ਕਰਨਾ ਪੈਂਦਾ, ਸਾਨੂੰ ਬੜੀਆਂ ਮੱਤਾਂ ਦਿੰਦੇ ਆ ਕਿ ਘੁਮਾਣ ਸਾਹਿਬ ਜੇ ਤੁਸੀਂ ਉਹੋ ਜਿਹੀ ਸਿਆਸਤ ਕਰੋ ਜਿਹੋ ਜਿਹੀ ਬਾਦਲ ਦਲੀਆਂ ਨੂੰ ਕਰਨੀ ਪੈ ਰਹੀ ਹੈ, ਤੁਹਾਨੂੰ ਅਕਲ ਆ ਜਾਵੇ, ਫੇਰ ਤੁਹਾਨੂੰ ਆਹ ਗੱਲਾਂ ਨਾ ਫੁਰਨ। ਪਰ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਇਸ ਤਰੀਕੇ ਨਾਲ ਸੱਤਾ ਲੈਣੀ, ਇਸ ਤਰੀਕੇ ਨਾਲ ਕੁਰਸੀਆਂ ਹੰਡਾਉਣੀਆਂ ਕਿ ਆਪਦੀ ਕੌਮ ਦਾ ਬੇੜਾ ਗਰਕ ਕਰਨਾ ਪਵੇ, ਇਹਦੇ ਨਾਲੋਂ ਤਾਂ ਵੈਸੇ ਹੀ ਬੰਦਾ ਚੰਗਾ। ਹੁਣ ਇਹਨਾਂ ਨੇ ਪੁੱਛਾਂ ਲਵਾਉਣੀਆਂ ਨੇ ਕਿ ਅਸੀਂ ਬੜੇ ਘੈਂਟ ਹਾਂ, ਅਸੀਂ ਬੜੇ ਬੱਬਰ ਸ਼ੇਰ ਹਾਂ, ਅਸੀਂ ਜੇ ਸਾਡੀ ਦਿੱਲੀ ਤੱਕ ਚੱਲਦੀ ਹੈ। ਇੰਨੀ ਗੱਲ ਦਾ ਸਾਨੂੰ ਕੀ ਜੀ, ਪੰਥ ਨੂੰ ਕੀ? ਸਾਡਾ ਤਾਂ ਹਿੱਤਾਂ ਦੀ, ਸਾਡੀ ਕੌਮ ਦਾ ਜਿਹੜਾ ਘਾਣ ਕਰਦੇ ਆ ਉਹਦੀ ਲੜਾਈ ਆ, ਉਹਦਾ ਸਾਨੂੰ ਦੁੱਖ। ਪੰਜਾਬ ਦੀ ਧਰਤੀ ਉੱਤੇ ਸਿੱਖੀ ਨੂੰ ਕਮਜ਼ੋਰ ਕਰਨ ਵਾਲੀਆਂ ਬਹੁਤ ਸਾਰੀਆਂ ਏਜੰਸੀਆਂ, ਡੇਰੇਦਾਰ ਸਾਧ, ਅਖੌਤੀ ਸਾਧ, ਬਾਬੇ ਦੇਹਧਾਰੀ, ਗੁਰੂ ਡੰਮ ਤੇ ਹੋਰ ਬੜਾ ਕੁਝ ਚੱਲ ਰਿਹਾ। ਇਹ ਸਾਰੇ ਕਾਸੇ ਦੇ ਖਿਲਾਫ ਸਿੱਖਾਂ ਦਾ ਲੜਨਾ ਬਣਦਾ ਤੇ ਸਿੱਖ ਲੜਦੇ। ਇਸ ਸਾਰੇ ਕਾਸੇ ਦੇ ਵਿੱਚ ਅਕਾਲੀ ਦਲ ਨੂੰ ਸਿੱਖ ਆਪਦੀ ਉਹ ਧਿਰ ਮੰਨਦੇ ਰਹੇ ਆ ਜਿਹਨੂੰ ਸੱਤਾ ਦੇ ਕੇ ਆਪਾਂ ਇਹ ਸੋਚ ਸਕਦੇ ਆ ਕਿ ਜਿਹੜਾ ਹਮਲਾ ਸਰਕਾਰ ਸਾਡੇ ਤੇ ਕਰਦੀ ਆ ਉਹ ਅਕਾਲੀ ਦਲ ਦੇ ਰਾਜ ਵਿੱਚ ਨਹੀਂ ਹੋਊਗਾ। ਪਰ ਜਦੋਂ ਅਕਾਲੀ ਦਲ ਨੇ ਸੱਤਾ ਲੈਣੀ ਹੈ ਉਦੋਂ ਤਾਂ ਕਹਿਣਾ ਪੰਥ ਖਤਰੇ 'ਚ ਆ, ਪੰਥ ਦੇ ਹਿੱਤ ਖਤਰੇ 'ਚ ਆ, ਸਾਨੂੰ ਸੱਤਾ ਦਿਓ, ਅਸੀਂ ਤੁਹਾਡਾ ਕੰਮ ਕਰਾਂਗੇ। ਪਰ ਕੰਮ ਉਹ ਉਲਟ ਹੋ ਜਾਵੇ। ਸਾਨੂੰ ਇਹੀ ਕਿਹਾ ਸੀ ਨਾ ਕਿ ਪੰਜਾਬ ਦੀ ਧਰਤੀ ਉੱਤੇ ਜਿਹੜੇ ਹਜ਼ਾਰਾਂ ਬੇਦੋਸ਼ੀ ਸਿੱਖ ਨੌਜਵਾਨਾਂ ਦਾ ਕਤਲੇਆਮ ਹੋਇਆ, ਅਸੀਂ ਕਮਿਸ਼ਨ ਬਣਾਵਾਂਗੇ ਜੀ, ਪੰਜਾਬ ਦੇ ਵਿੱਚ ਜ਼ੁਲਮ ਕਰਨ ਵਾਲੇ ਪੁਲਸੀਆਂ ਦਾ ਕੰਘਾ ਕਰ ਦਿਆਂਗੇ, ਬੇਦੋਸ਼ੀ ਸਿੱਖ ਨੌਜਵਾਨਾਂ ਤੇ ਕਹਿਰ ਢਾਉਣ ਵਾਲਿਆਂ ਦਾ ਸਤਿਆਨਾਸ਼ ਕਰ ਦਿਆਂਗੇ, ਬੁੱਚੜ ਪੁਲਸੀਆਂ ਨੂੰ ਫੜ ਕੇ ਅੰਦਰ ਦਿਆਂਗੇ, ਬੇਦੋਸ਼ੀ ਸਿੱਖਾਂ ਨੂੰ ਫੜ ਕੇ ਬਾਹਰ ਕੱਢਾਂਗੇ। ਪਰ ਜਦੋਂ ਸੱਤਾ ਹੱਥ 'ਚ ਆ ਗਈ ਤਾਂ ਬਾਦਲ ਪਰਿਵਾਰ ਕਹਿੰਦਾ ਅਬ ਵਕਤ ਬਦਲ ਗਿਆ ਹੈ। ਜੇਕਰ ਪੰਜਾਬ ਦੇ ਪਾਣੀਆਂ ਦੀ ਗੱਲ ਸੀ, ਪੰਜਾਬ ਦੇ
ਪਾਣੀਆਂ ਦੀ ਗੱਲ। ਉਸ ਲੜਾਈ ਵਿੱਚ ਜਦੋਂ ਮਰਜੀ ਜਿੱਥੇ ਮਰਜੀ ਕੋਈ ਬੰਦਾ ਲੈ ਕੇ ਤੱਥ ਬਹਿ ਜਾਵੇ, ਸਾਰੀ ਗੱਲ ਦੇ ਵਿੱਚ ਅਕਾਲੀ ਲੀਡਰਸ਼ਿਪ ਦੋਸ਼ੀ ਹੈ। ਸਾਰੀ ਗੱਲ 'ਚ ਸਭ ਤੋਂ ਮਾੜੀ ਬਾਦਲਕਿਆਂ ਦੇ ਵਿੱਚੋਂ ਕੀਤੀ ਲੌਂਗੋਵਾਲ ਨੇ, ਜਿਹਦਾ ਇਹ ਦਿਨ ਮਨਾਉਂਦੇ ਫਿਰਦੇ ਆ। ਉਹਨੇ ਤਾਂ ਰਾਜੀਵ ਲੌਂਗੋਵਾਲ ਸਮਝੌਤੇ 'ਚ ਮੰਨ ਹੀ ਲਿਆ ਕਿ ਜੀ ਇਸ ਵਾਰੀ ਲੜਾਈ ਨਿਕਲੂਗੀ। ਬਰਨਾਲੇ ਦੀ ਜਦੋਂ ਸਰਕਾਰ ਸੀ ਉਹ ਨਹਿਰ ਸਾਰੀ ਬਣੀ ਉਦੋਂ ਆ, ਤੇ ਜਿਹੜਾ ਬਾਦਲ ਆ ਇਹਨੇ ਹੀ ਉਹ ਚੈੱਕ ਲਿਆ ਸੀ, ਚੈੱਕ ਮਨਜ਼ੂਰ ਕੀਤਾ ਸੀ ਹਰਿਆਣੇ ਤੋਂ। ਆ ਪਿੱਛੇ ਜਦੋਂ ਪੰਥ ਨੇ ਜਲੂਸ ਕੱਢਿਆ, ਸਿੱਖਾਂ ਨੂੰ ਪਤਾ ਲੱਗਿਆ, ਉਦੋਂ ਚੈੱਕ ਜਿਹਾ ਵਾਪਸ ਕਰਕੇ ਹਰਿਆਣਾ ਸਰਕਾਰ ਕੋਲ ਡਰਾਮੇ ਕਰਦੇ ਫਿਰਦੇ ਸੀ। ਜੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਆ, ਉਹ ਕਾਂਗਰਸ ਨੇ ਤਾਂ ਆਪਣੇ ਨਾਲ ਧੋਖਾ ਕਰ ਲਿਆ 1966 'ਚ। ਆਪਣੇ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ। ਚੰਡੀਗੜ੍ਹ ਆਪਣੀ ਰਾਜਧਾਨੀ ਸੀ, ਉਹ ਆਪਾਂ ਨੂੰ ਨਹੀਂ ਦਿੱਤਾ। ਮੰਨ ਲਈ ਗੱਲ। ਕਾਂਗਰਸ ਨੇ ਜੂਨ 84 ਵੀ ਕੀਤਾ, ਕਾਂਗਰਸ ਨੇ ਨਵੰਬਰ 84 ਵੀ ਕੀਤਾ। ਪਰ ਜੇਕਰ ਇਹ ਸਾਰਾ ਕੁਝ ਆਪਾਂ ਕਾਂਗਰਸ ਤੋਂ ਠੀਕ ਨਹੀਂ ਸੀ ਕਰਵਾ ਸਕਦੇ, ਤੁਸੀਂ ਕਹਿੰਦੇ ਸੀ ਮਤਰੇਈ ਮਾਂ ਆ, ਤਾਂ ਬਾਦਲ ਦਲ ਵਾਲਿਆਂ ਨੇ ਭਾਜਪਾ ਨਾਲ ਸਾਂਝ ਪਾਈ, ਬਿਨਾਂ ਸ਼ਰਤ ਸਮਰਥਨ ਦਿੱਤਾ। ਤੇ ਉਸ ਮੌਕੇ ਫਿਰ ਇਹੀ ਲੈਣਾ ਪੜਦਾ ਸੀ ਨਾ ਕਿ ਜਿਹੜੇ ਸਾਡੇ ਕਾਂਗਰਸ ਨੇ ਸਾਡੇ ਨਾਲ ਜ਼ੁਲਮ ਕੀਤੇ ਆ, ਵਿਤਕਰੇ ਕੀਤੇ ਆ, ਸਾਡੇ ਨਾਲ ਧੋਖੇ ਕੀਤੇ ਆ, ਧੱਕੇ ਕੀਤੇ ਆ, ਉਹ ਹਿਸਾਬ ਕਿਤਾਬ ਬਰਾਬਰ ਕਰੋ, ਦਿਓ ਸਾਨੂੰ ਚੰਡੀਗੜ੍ਹ, ਦਿਓ ਸਾਡੇ ਪੰਜਾਬੀ ਬੋਲਦੇ ਇਲਾਕੇ, ਦਿਓ ਸਾਡਾ ਉਹ ਸਾਰਾ ਕੁਝ ਜਿਹੜਾ ਸਾਡੇ ਕੋਲੋਂ ਕਾਂਗਰਸ ਨੇ ਖੋਇਆ। ਪਰ ਇੱਧਰ ਤਾਂ ਗੱਲ ਹੀ ਇੰਨੀ ਸੀ ਕਿ ਮੇਰੀ ਨੂੰਹ ਨੂੰ ਤੇ ਮੇਰੇ ਪੁੱਤ ਨੂੰ ਬਾਜ਼ਾਰ ਤਾਂ ਦੇ ਦਿਓ, ਮੰਤਰੀ ਬਣਾ ਦਿਓ, ਸਾਡੇ ਵੱਲੋਂ ਚਾਹੇ ਤੁਸੀਂ ਖੂਹ ਲਿਖੋ, ਚਾਹੇ ਖਾਤੇ 'ਚ ਲਿਖੋ। ਜੇ ਪੰਥ ਉੱਤੇ RSS ਦਾ ਹਮਲਾ ਹੋਇਆ, ਅਸੀਂ ਤਾਂ ਕੌਮ ਤਾਂ ਇਹ ਸੋਚੇ ਕਿ ਅਕਾਲੀਆਂ ਦੀ ਸਰਕਾਰ ਆ। ਤੇ ਸਭ ਤੋਂ ਵੱਡਾ ਖਤਰਾ ਹੀ ਉਦੋਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੁਣਨ ਨੂੰ ਵੀ ਨਹੀਂ ਤਿਆਰ, ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਸਿੱਖ RSS ਦੇ ਵਰਕਰਾਂ ਨਾਲ, ਏਜੰਟਾਂ ਨਾਲ ਲੜ ਕਮਲਾ ਹੋਇਆ ਪਿਆ ਸੀ ਸਨ 2001-2 ਦੇ ਵਿੱਚ। ਤੇ ਇਹ ਕਹਿਣ ਜੀ ਕੋਈ ਗੱਲ ਹੀ ਨਹੀਂ, ਐਨੂੰ ਮਰੀ ਜਾਂਦੇ ਆ। ਇਹਦਾ ਸ਼ੁਕਰ ਕਰੋ ਉਦੋਂ ਟੌੜਾ ਲੜਿਆ ਹੋਇਆ ਸੀ। ਟੌੜੇ ਨੇ ਉਹਨਾਂ ਬਾਗੀ ਨੌਜਵਾਨਾਂ ਦੀ ਬਾਹ ਫੜ ਲਈ ਜਦੋਂ ਲੁਧਿਆਣੇ ਗੁਰਦੇਵ ਨਗਰ ਦੇ ਵਿੱਚ ਪ੍ਰੈਸ ਵਾਲੇ ਸਤਵੀਰ ਸਿੰਘ ਹੁੰਦਾ ਸੀ, ਪੰਜਾਬੀ ਟ੍ਰਿਬਿਊਨ ਵਾਲਾ, ਮੈਨੂੰ ਚੰਗੀ ਤਰ੍ਹਾਂ ਚੇਤੇ। ਉਹਨੇ ਕਿਤੇ ਗੱਲਾਂ ਕਰ ਲਈਆਂ ਤੇ ਉਹ ਟੌੜੇ ਦੀ ਜਿਹੜੀ ਸੀ ਗੱਲ ਥੋੜੀ ਜਿਹੀ ਵੱਡੀ ਹੋ ਗਈ, ਕਿਉਂਕਿ ਸ਼੍ਰੋਮਣੀ ਕਮੇਟੀ ਦਾ ਵੱਡਾ ਉਹ ਪ੍ਰਧਾਨ ਰਿਹਾ ਸੀ ਤੇ ਵੱਡਾ ਲੀਡਰ ਸੀਗਾ। ਉਹਦੇ ਨਾਲ RSS ਵਾਲੇ ਮਸਲੇ ਤੇ ਬਾਦਲ ਨੂੰ ਮੰਨਣਾ ਪੈ ਗਿਆ ਤੇ ਅੰਤ ਉਹ ਗੱਲ ਜਿਹੜੀ ਸੀ ਕਿਸੇ ਦੇ ਕੰਨ ਪੱਤਣ ਲੱਗੀ। ਨਹੀਂ ਤਾਂ ਹਾਲਾਤ ਇਹ ਹੋਏ ਪਏ ਸੀ ਵੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੁੰਦਾ ਸੀ ਇੱਥੇ ਇੱਕ ਤਰਨਤਾਰਨ ਇਲਾਕੇ ਦਾ, ਉਹ ਹਿੰਦੂ ਸ਼ਿਵ ਸੈਨਾ ਦੇ ਦਫ਼ਤਰ ਦਾ ਉਦਘਾਟਨ ਕਰਦਾ। ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਉਹ ਰਮਾਇਣ ਦੇ 101 ਅਖੰਡ ਪਾਠ ਰੱਖ ਕੇ ਭੋਗ ਪਾਉਂਦਾ ਪਿਆ। ਪੰਥ ਦੀ ਵਿਲੱਖਣਤਾ, ਪੰਥ ਦੇ ਅੱਡਰੇਪਣ ਦੀ ਤਾਂ ਲੜਾਈ ਸੀ ਆਪਣੀ। ਤਾਂ 1947 ਤੋਂ ਬਾਅਦ ਵਿਪਤਾ ਹੀ ਇਹ ਆ ਵੀ ਸਾਡੇ ਸਿੱਖ ਕੌਮ ਦਾ ਜਿਹੜਾ ਹੋਂਦ ਹਸਤੀ ਦਾ ਸਵਾਲ ਆ, ਸਾਡੇ ਵੱਖਰੇਪਣ ਨੂੰ ਤੁਸੀਂ ਖੋਲ ਰਹੇ। ਇੰਡੀਅਨ ਸਟੇਟ ਨੇ, ਕਾਂਗਰਸ ਨੇ, ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਡੇਰੇਦਾਰ ਸਾਧਾ ਰਾਹੀਂ, RSS ਰਾਹੀਂ ਜਾਂ ਹੋਰ ਬਹੁਤ ਕੁਝ ਰਾਹੀਂ ਸਾਡੀ ਆਇਡੈਂਟੀਟੀ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਹੋਇਆ। ਉਸ ਖੋਰੇ ਨੂੰ ਰੋਕਣ ਦੇ ਲਈ ਅਸੀਂ ਅਕਾਲੀ ਦਲ ਨੂੰ ਸੱਤਾ 'ਚ ਲਿਆਉਂਦੇ ਹਾਂ ਤੇ ਅਕਾਲੀ ਦਲ RSS ਦਾ ਹੱਥ ਠੋਕਾ ਬਣ ਕੇ ਕਹਿੰਦਾ ਚੱਕ ਦੋ ਫੱਟੇ। ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਦੀ ਸਾਰੀ ਵਰਕਿੰਗ ਦੇ ਵਿੱਚ RSS ਦੇ ਏਜੰਟ ਜਿਹੜੇ ਸੀ ਉਹ ਪੂਰੇ ਛਾਏ ਰਹੇ ਆ ਜਦੋਂ ਬਾਦਲ ਕਹਿੰਦਾ ਰਾਜ ਸੀ। ਜਿਹੜੇ ਵੀ ਬੰਦੇ ਨੇ ਅਕਾਲੀ ਦਲ ਦੇ, ਬਾਦਲ ਦਲ ਦੇ ਇਹਨਾਂ ਕਾਰਿਆਂ ਦਾ ਉਹਨਾਂ ਦਿਨਾਂ 'ਚ ਵਿਰੋਧ ਕੀਤਾ, ਜਾਂ ਤਾਂ ਪੁਲਿਸ ਤੋਂ ਛਿੱਤਰ ਖਾਧੇ ਆ, ਜਾਂ ਜਿਹੜਾ ਥਾਣੇ ਕਚਹਿਰੀਆਂ ਦੇਖਣੇ ਪਏ ਆ, ਜਾਂ ਹੋਰ ਕੰਮ ਨਵਾਂ ਚੱਲ ਪਿਆ ਵੀ ਇੱਕ IT ਸੈੱਲ ਬਣਾਤਾ। ਉਹਨੂੰ ਕੰਮ ਹੀ ਇਹ ਦੇਤਾ ਵੀ ਜਿਹੜੇ ਬਾਦਲਕਿਆਂ ਦੀਆਂ ਕਰਤੂਤਾਂ ਫਰੋਲਦੇ ਆ ਕਿ ਇਹ ਪੰਥ ਦਾ ਨੁਕਸਾਨ ਕਰਦੇ ਆ, ਉਹਨਾਂ ਨੂੰ ਗਾਲਾਂ ਕੱਢੀ ਚਲੋ, ਉਹਨਾਂ ਨੂੰ ਗੱਦ ਬੱਕੀ ਚਲੋ। ਤੇ ਪੁਲਿਸ ਅਫਸਰ ਕਿਆ ਕਰਨ ਜੀ, ਅਸੀਂ ਕੀ ਕਰੀਏ? ਉੱਪਰੋਂ ਹੁਕਮ ਆਇਆ ਹੋਇਆ ਸਰਸੇ ਵਾਲੇ ਦਾ, ਭਨਿਆਰੇ ਵਾਲੇ ਦਾ, ਨੂਰ ਮਹਿਲ ਵਾਲੇ ਆਸ਼ੂਤੋਸ਼ ਦਾ, ਬਿਆਸ ਵਾਲੇ ਦਾ, ਭੈਣੀ ਵਾਲੇ ਕੂਕਿਆਂ ਦਾ, ਜਾਂ ਹੋਰ ਇਹੋ ਜਿਹੇ ਪੰਥ ਦੇ ਦੁਸ਼ਮਣਾਂ ਦਾ ਪੰਜਾਬ ਦੀ ਧਰਤੀ ਉੱਤੇ ਪੰਥ ਨਾਲੋਂ ਵੱਡਾ ਝੰਡਾ ਕਰਨ ਵਿੱਚ, ਬਾਦਲਕਿਆਂ ਦੇ ਰਾਜ ਵਿੱਚ ਕੀ ਕੁਝ ਨਹੀਂ ਕੀਤਾ। ਗੁਰੂ ਨਾਨਕ ਪਾਤਸ਼ਾਹ ਸਾਡੇ ਪਹਿਲੀ ਪਾਤਸ਼ਾਹੀ ਹੈ, ਉਹਨਾਂ ਦੇ ਨਾਂ ਤੇ ਅੰਮ੍ਰਿਤਸਰ ਦੇ ਵਿੱਚ ਯੂਨੀਵਰਸਿਟੀ। ਉਸ ਯੂਨੀਵਰਸਿਟੀ ਦੇ ਵਿੱਚ ਸਤਿਗੁਰੂ ਰਾਮ ਸਿੰਘ ਚੇਅਰ। ਹੁਣ ਸਤਿਗੁਰੂ ਵੱਡਾ ਆ, ਗੁਰੂ ਵੱਡਾ।
ਗੁਰੂ ਨਾਨਕ ਨੂੰ ਤਾਂ ਛੋਟਾ ਕਰਤਾ ਤੇ ਸਤਿਗੁਰੂ ਰਾਮ ਸਿੰਘ, ਬਾਬਾ ਰਾਮ ਸਿੰਘ ਪਿੱਟ ਕੇ ਮਰ ਗਿਆ ਕਿ ਮੈਂ ਇੱਕ ਸਧਾਰਨ ਸਿੱਖ ਹਾਂ, ਮੈਂ ਕੋਈ ਗੁਰੂ ਨਹੀਂ। ਇਹ ਉਹਨੂੰ ਸਤਿਗੁਰੂ ਬਣਾਉਂਦੇ ਫਿਰਦੇ ਆ। ਇਹ ਕਹਿੰਦੇ ਜੀ ਸਾਡੇ ਨਾਲੋਂ ਵੱਡਾ ਸਿਆਣਾ ਕੋਈ। ਬਾਦਲਕਿਆਂ ਨੇ ਪੰਥ ਦੀ ਸਾਰੇ ਪਾਸੋਂ ਘੇਰਾਬੰਦੀ ਕਰਕੇ ਪੰਥ ਨੂੰ ਕਮਜ਼ੋਰ ਕੀਤਾ, ਪੰਥਕ ਸੰਸਥਾਵਾਂ ਦਾ ਬੁਰਾ ਹਾਲ ਕੀਤਾ, ਤੇ ਇਹ ਸਾਰੇ ਕਾਸੇ ਦੇ ਬਦਲੇ ਪੰਥ ਦੇ ਦੁਸ਼ਮਣਾਂ ਦੀਆਂ ਵੋਟਾਂ ਮਿਲਦੀਆਂ ਸੀ। ਇਹਨਾਂ ਨੇ ਇਹ ਦੇਖ ਲਿਆ ਕਿ ਕੌਮ ਦੀ ਪੰਥਕ ਸੋਚ ਵਾਲਿਆਂ ਦੀ ਵੋਟ ਪੰਥ ਵਿੱਚ ਘੱਟ ਵਾ। ਅਸੀਂ ਵੀ ਮੰਨਦੇ ਹਾਂ ਵੀ ਸਾਡੀ ਵੋਟ ਘੱਟ ਵਾ, ਕੌਮੀ ਦਰਦ ਰੱਖਣ ਵਾਲਿਆਂ ਦੀ ਵੋਟ ਘੱਟ ਵਾ। ਥੋੜਾ ਤਾਂ ਇਹ ਚਾਹੀਦਾ ਸੀ ਕਿ ਅਸੀਂ ਉਹ ਵੋਟ ਵੀ ਹੱਥ 'ਚ ਰੱਖੀਏ ਜਿਹੜੀ ਕੌਮ ਨੂੰ, ਪੰਥ ਨੂੰ ਰੀਪ੍ਰਜੈਂਟ ਕਰਦੀ ਹੈ। ਅਸੀਂ ਦੂਜੀ ਵੋਟ ਵੀ ਹੱਥ 'ਚ ਰੱਖੀਏ। ਅਸੀਂ ਬੈਲੈਂਸ ਬਣਾ ਕੇ ਇਸ ਤਰੀਕੇ ਨਾਲ ਸਰਕਾਰ ਚਲਾਈਏ ਕਿ ਪੰਜਾਬ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਵੀ ਰਵੇ, ਦੂਜੀਆਂ ਧਿਰਾਂ ਨੂੰ ਵੀ ਅਸੀਂ ਸੰਤੁਸ਼ਟ ਕਰੀਏ। ਪਰ ਇੱਥੇ ਕੰਮ ਉਲਟ ਹੋ ਗਿਆ। ਪੰਥਕ ਵੋਟ ਦੀ ਤਾਂ ਕਹਿੰਦੇ ਸਾਨੂੰ ਲੋੜ ਹੀ ਕੋਈ ਨਹੀਂ। ਪੰਥਕ ਸੋਚ ਵਾਲਿਆਂ ਨੂੰ ਹਰ ਸਾਲ 6 ਜੂਨ ਨੂੰ ਦਰਬਾਰ ਸਾਹਿਬ ਦੇ ਵਿੱਚ ਕਟਾਪਾ ਚਾੜੋ। ਸ਼੍ਰੋਮਣੀ ਕਮੇਟੀ ਦੇ ਹਰ ਦਫ਼ਤਰ 'ਚ, ਹਰ ਕਾਰਜ ਵਿੱਚ ਉਹਨਾਂ ਬੰਦਿਆਂ ਨੂੰ ਚੌਧਰ ਦੇਵੋ ਜਿਨ੍ਹਾਂ ਦੇ ਬਾਰੇ ਸਾਰੇ ਪੰਥ ਵਿੱਚ ਚਰਚਾ ਕਿ ਇਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ। ਇਸ ਤਰੀਕੇ ਨਾਲ ਕੌਮ ਦਾ, ਪੰਥ ਦਾ ਨੁਕਸਾਨ ਕਰਨ ਦਾ ਵਰਤਾਰਾ ਇੰਨਾ ਜ਼ੋਰਦਾਰ ਚੱਲਿਆ ਕਿ ਜਦੋਂ ਡੇਰਾ ਸਰਸੇ ਵਾਲਿਆਂ ਨੇ ਫੈਸਲਾ ਕੀਤਾ ਕਿ ਜੀ ਆਪਾਂ ਡੇਰਾ ਸਰਸਾ ਮੁਖੀ ਦੀ ਫਿਲਮ ਜੇ ਚਲਵਾਉਣੀ ਆ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕ ਲਓ, ਉਹਨਾਂ ਨੂੰ ਇਹ ਗੱਲ ਸੋਚਣ ਵੇਲੇ ਕੋਈ ਡਰ ਨਹੀਂ ਲੱਗਿਆ ਵੀ ਅਕਾਲੀਆਂ ਦਾ ਰਾਜ ਆ ਤੇ ਸਾਡੇ ਛੱਤਰ ਫਿਰੂ। ਜੇਕਰ ਕਿਸੇ ਦਾ ਥਾਣੇਦਾਰ ਨਾਲ ਤਾਂ ਕੀ ਹੋਮਗਾਰਡ ਵਾਲੇ ਨਾਲ ਵੀ ਮਾੜੀ ਜੀ ਸਾਂਝ ਹੋਵੇ ਨਾ ਗਲੀ 'ਚ, ਉਹ ਵੀ ਇਸ ਗੱਲ ਦਾ ਖਿਆਲ ਰੱਖਦਾ ਵੀ ਕਿਤੇ ਕੱਲ ਨੂੰ ਮੈਨੂੰ ਉਹ ਮੇਰਾ ਥਾਣੇਦਾਰ ਯਾਰ, ਉਹ ਪੁਲਿਸ ਮੁਲਾਜ਼ਮ ਆ ਕੇ ਇਹ ਨਾ ਕਵੇ ਕਿ ਯਾਰ ਜੇ ਤੇਰੇ ਨਾਲ ਮੇਰੀ ਸੁਰ ਸਾਂਝ ਆ, ਤੂੰ ਤਾਂ ਮੇਰੇ ਵੀ ਜੁੱਤੀਆਂ ਵਾਲਾ ਜੁਗਾੜ ਕਰਤਾ। ਤੇ ਇੱਧਰ ਇਹ ਸੀ ਸਰਸੇ ਵਾਲਿਆਂ ਨੂੰ, ਬਾਦਲਕਿਆਂ ਦੀ ਕੀ ਜ਼ਰੂਰਤ ਵਾ ਆਪਾਂ ਨੂੰ ਕੁਛ ਕਹਿ ਜਾਣ, ਬਾਦਲਕਿਆਂ ਦੀ ਕੀ ਹੈ ਪਤਾ ਵੀ ਆਪਾਂ ਨੂੰ ਕੁਛ ਕਹਿ ਜਾਣ। ਵਾਕਿਆ ਹੀ ਉਵੇਂ ਹੋਇਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰ ਲਿਆ ਤੇ ਵਰਕਾ ਲਿਖ ਕੇ ਲਾਤਾ ਵੀ ਸਾਡੇ ਕੋਲ ਆ ਤੁਹਾਡਾ ਗੁਰੂ, ਜੇ ਜ਼ਰੂਰਤ ਵਾ ਤਾਂ ਲੈ ਜਾਓ। ਜੇ ਤੁਸੀਂ ਸਾਡੇ ਡੇਰਾ ਸਰਸਾ ਦੇ ਮੁਖੀ ਦੀ ਫਿਲਮ ਦਾ ਵਿਰੋਧ ਕੀਤਾ ਜਿਹੜੀ ਕਿ ਅਗਲੇ ਮਹੀਨੇ ਲੱਗਣੀ ਹੈ, ਤਾਂ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰਾਂਗੇ। ਇਹ ਗੱਲਾਂ ਡੇਰਾ ਸਰਸੇ ਵਾਲੇ ਲਿਖ ਕੇ ਪੋਸਟਰ ਸਿੱਖ ਜਗਤ ਨੂੰ ਲਲਕਾਰਨ ਅਕਾਲੀ ਦਲ ਦਾ ਰਾਜ ਹੋਵੇ ਤੇ ਜਿਹੜਾ ਵੀ ਸਿੱਖ ਕਵੇ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਜੀ, ਅਕਾਲੀ ਲੀਡਰਸ਼ਿਪ ਤੇ ਪੰਜਾਬ ਪੁਲਿਸ ਵਾਲੇ ਕਹਿਣ ਇਹਨੂੰ ਢਾਲੋ, ਇਹਦੇ ਛੱਤਰ ਫਿਰੋ, ਇਹ ਬਿਪਤਾ ਖੜੀ ਕਰਦਾ, ਮਾਹੌਲ ਖਰਾਬ ਕਰਦਾ। ਕੀ ਬੁਰਜ ਜਵਾਹਰ ਕੇ ਜਾਂ ਉਸ ਸਾਰੀ ਬੈਲਟ ਦੇ ਵਿੱਚ ਕੋਈ ਅਕਾਲੀ ਵਰਕਰ ਹੈ ਨਹੀਂ, ਕੋਈ ਉੱਥੇ ਪੁਲਿਸ ਵਾਲਾ ਹੈ ਨਹੀਂ? ਤੇ ਜਿਹੜਾ ਵੱਡਾ ਬਾਦਲ ਕਹਿੰਦਾ ਸੀ ਮੈਨੂੰ ਕੀੜੀ ਤੁਰਦੀ ਵੀ ਦਿਖਦੀ ਆ, ਉਹਨੂੰ ਕਿਉਂ ਨਾ ਪਤਾ ਲੱਗਿਆ? ਫਿਰ ਇੱਕ ਦਿਨ ਦੀ ਗੱਲ ਨਹੀਂ, 2 ਦਿਨ ਦੀ ਗੱਲ ਨਹੀਂ, ਘੱਟੋ ਘੱਟ 2-2.5 ਮਹੀਨੇ ਸਿੱਖ ਕਲਪਦੇ ਫਿਰਨ ਤੇ ਜਿਵੇਂ ਕਹਿੰਦੇ ਆ ਨਾ ਵੀ ਰੋਮ ਜਲ ਰਿਹਾ ਸੀ, ਨੀਰੋ ਕਹਿੰਦੇ ਬਾਂਸਰੀਆਂ ਵਜਾਉਂਦਾ ਫਿਰਦਾ ਸੀ। ਇਹ ਉਦੋਂ ਜਦੋਂ ਪੰਥ ਕਲਪਦਾ ਸੀ, ਉਦੋਂ ਇਹਨਾਂ ਨੂੰ ਪ੍ਰਿਯੰਕਾ ਚੋਪੜਾ ਜਾਂ ਹੋਰ ਇਹੋ ਜਿਹੀਆਂ ਫਿਲਮਾਂ ਵਾਲੀਆਂ ਸੱਦ ਲੈਣੀਆਂ, ਗਾਉਣ ਵਾਲੇ ਜਾਂ ਹੋਰ ਜਿਹੜੇ ਐਕਟਰਸ ਉਹ ਸੱਦ ਲੈਣੀ ਤੇ ਉਹਨਾਂ ਨੂੰ ਸੱਦ ਕੇ ਉਧਰੋਂ ਤਾਂ ਕੌਮ ਨਵੰਬਰ 84 ਮਨਾਇਆ ਕਰੇ। ਇਹ ਕਿਆ ਕਰਨ ਅਸੀਂ ਇਹਨਾਂ ਦੇ ਲੱਕ ਹਿਲਦੇ ਦੇਖਣੇ। ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਜਿੰਨਾ ਬੁਰਾ ਹਾਲ ਕੀਤਾ ਉਹਨਾਂ ਕਿਸੇ ਮੱਸੇ ਰੰਗੜ ਨੇ, ਕਿਸੇ ਲਖਪਤ ਰਾਏ ਜਸਪਤ ਰਾਏ ਨੇ। ਫਿਰ ਇਹਨਾਂ ਨੇ ਇੱਕ ਹੋਰ ਚੀਜ਼ ਕੀਤੀ ਜਿਹਦੇ ਬਾਰੇ ਅੱਜ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਸਮਝ ਨਹੀਂ ਹੈ। ਉਹ ਕੀ ਹੈ
ਕਿ ਇਹਨਾਂ ਨੇ 1996-97 ਚ ਜਦੋਂ ਸਰਕਾਰ ਬਣੀ, ਪੰਜਾਬ ਦੇ ਵਿੱਚ ਵਿਦਿਅਕ ਅਦਾਰਿਆਂ 'ਚ, ਸਕੂਲਾਂ 'ਚ RSS ਦੇ ਏਜੰਡੇ ਵਾਲੀਆਂ ਕਿਤਾਬਾਂ ਲਵਾਤੀਆਂ। ਉਹ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਆ ਜਿਹੜਾ, ਉਹ ਹਿੰਦੂ ਤਵੀ ਨਜ਼ਰੀਏ ਤੋਂ ਲਿਖਿਆ ਹੋਇਆ ਸੀ। ਬੜਾ ਰੌਲਾ ਪਿਆ, ਬਹੁਤ ਲੰਮਾ ਅਰਸਾ ਉਹ ਚੱਕਰ ਚੱਲਦਾ ਰਿਹਾ। 1998 ਜਾਂ 1999, ਮੇਰੇ ਖਿਆਲ 'ਚ 99 ਦੇ ਵਿੱਚ ਮੈਂ ਸਪੋਕਸਮੈਨ ਮੈਗਜ਼ੀਨ ਦੇ ਵਿੱਚ ਲੇਖ ਲਿਖਿਆ ਸੀ ਕਿ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਗਲਤ ਪੜ੍ਹਾਇਆ ਜਾ ਰਿਹਾ। ਤੇ ਸੰਨ 1999 ਤੋਂ 25-30 ਸਾਲ ਸਾਡੀ ਇੱਕ ਪੂਰੀ ਪੀੜ੍ਹੀ ਗੁਰੂ ਸਾਹਿਬਾਨ ਦਾ ਭੰਡੀ ਪ੍ਰਚਾਰ ਪੜ੍ਹ ਕੇ ਪਾਸ ਹੋਈ ਹੈ। ਸਵਾਲ ਉੱਥੇ ਪੁੱਠੇ ਸਿੱਧੇ ਲਿਖੇ ਹੁੰਦੇ ਸੀ, ਸਿੱਧ ਕਰੋ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ, ਉਹ ਤਾਂ ਹਿੰਦੂ ਧਰਮ ਦਾ ਸੁਧਾਰ ਕਰਨ ਆਏ ਸੀ। ਤੇ ਖਾਲਸਾ ਸਾਜਨਾ ਬਾਰੇ ਸਕੂਲਾਂ ਦੇ ਵਿੱਚ, ਖਾਲਸਾ ਸਕੂਲਾਂ ਦੇ ਵਿੱਚ, ਚਾਹੇ ਉਹ ਵਿਚਾਰਾ ਜਿਹੜਾ ਹਿਸਟਰੀ ਦਾ ਟੀਚਰ ਆ, ਉਹ ਕਹਿੰਦੇ ਕਹਾਉਂਦੇ ਗੁਰਸਿੱਖ ਪਰਿਵਾਰ ਦਾ ਬੱਚਾ ਹੋਵੇ ਜਿਹੜਾ ਪੜ੍ਹ ਕੇ ਪ੍ਰੋਫੈਸਰ ਲੱਗਿਆ ਹੋਵੇ, ਟੀਚਰ ਲੱਗਿਆ ਹੋਵੇ, ਚਾਹੇ ਉਹ ਨਿਤਨੇਮੀ ਹੋਵੇ, ਉੱਪਰ ਦੀ ਗਾਤਰਾ ਪਾ ਕੇ ਰੱਖਦਾ ਹੋਵੇ, ਪਰ ਉਹਨੂੰ ਉੱਥੇ ਪੜ੍ਹਾਉਣਾ ਕੀ ਪਿਆ ਕਿ ਜੀ ਇੱਕ ਬੱਕਰੇ ਵੱਢ ਕੇ ਉਹਨਾਂ ਦੇ ਖੂਨ ਪਤੀਲੇ 'ਚ ਪਾ ਕੇ ਰੱਖਿਆ ਹੋਇਆ ਸੀਗਾ, ਤੇ ਗੁਰੂ ਸਾਹਿਬ ਨੇ ਉਹਦੇ ਨਾਲ ਤਲਵਾਰ ਲਵੇੜ ਕੇ ਸਿੱਖਾਂ ਨੂੰ ਝੂਠ ਬੋਲਿਆ ਕਿ ਮੈਂ ਅੰਦਰ ਸਿੱਖਾਂ ਨੂੰ ਵੱਢ ਰਿਹਾ। ਹੁਣ ਇਸ ਤਰੀਕੇ ਦੀਆਂ ਗੱਲਾਂ ਲਿਖ ਕੇ ਪੜ੍ਹਾ ਕੇ ਜਿਹੜੇ ਅਸੀਂ ਬੱਚੇ ਪੜ੍ਹਾਏ, ਉਹ ਸਾਰੇ, ਜਿਹੜਾ ਮੁੰਡਾ 12ਵੀਂ ਦੇ ਵਿੱਚ ਇਹ ਸਾਰਾ ਕੁਝ ਪੜ੍ਹੇ 1997 ਚ ਜਾਂ 98 ਚ, ਮਤਲਬ ਪੜ੍ਹੋ, ਚਲ 2000 ਗੱਲ, 2000 ਸਾਲ ਚ ਪੜ੍ਹੇ। ਜੇਕਰ ਉਹ 12ਵੀਂ ਦਾ ਬੱਚਾ, ਜੇ ਉਹ 5 ਸਾਲ ਦਾ ਪੜ੍ਹਨ ਲੱਗਿਆ, 17 ਸਾਲ ਤਾਂ ਉਮਰ ਉਹਦੀ ਹੋਊਗੀ ਨਾ। 17 ਸਾਲ ਦਾ ਉਹ ਮੁੰਡਾ ਜਿਹਨੇ ਸੰਨ 2000 ਦੇ ਵਿੱਚ ਇਹ ਸਾਰਾ ਸਿੱਖ ਇਤਿਹਾਸ ਗਲਤ ਤਰੀਕੇ ਨਾਲ ਹਿੰਦੂ ਤਵੀ ਨਜ਼ਰੀਏ ਅਨੁਸਾਰ ਪੜ੍ਹਿਆ, ਅੱਜ 24 ਸਾਲ ਆ ਲੰਘ ਗਏ, 17 ਸਾਲ ਉਹਦੀ ਉਮਰ ਉਦੋਂ ਸੀ, ਕਿੰਨੇ ਸਾਲ ਬਣ ਗਏ? ਇਸ 35 ਤੋਂ 40 ਸਾਲ ਦੇ ਵਿਚਾਲੇ ਹਜ਼ਾਰਾਂ ਸਿੱਖ ਨੌਜਵਾਨ ਸੋਸ਼ਲ ਮੀਡੀਆ ਦੇ ਉੱਤੇ ਕਹਿੰਦੇ ਕਹਾਉਂਦੇ ਗੁਰਸਿੱਖਾਂ ਦੀ ਦਾੜੀ ਪੱਟਣ ਲੱਗੇ ਹੁੰਦੇ ਨੇ, ਬੇਇੱਜ਼ਤੀ ਕਰਦੇ ਆ ਜਦੋਂ ਕੋਈ ਸੱਚੀ ਸੁੱਚੀ ਗੱਲ ਕਹਿੰਦਾ। ਜਿਸ ਬੰਦੇ ਨੂੰ ਸਿੱਖ ਇਤਿਹਾਸ ਸਹੀ ਤਰੀਕੇ ਨਾਲ ਪਤਾ ਹੈ, ਉਹ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜੇ ਉਹ ਸੱਚੀ ਗੱਲ ਲਿਖ ਬੈਠੇ ਤਾਂ ਗਲਤ ਇਤਿਹਾਸ ਪੜ੍ਹੇ ਹੋਏ ਆ ਜਿਹੜੇ ਮੁੰਡੇ ਐਕਟਿਵ ਨੇ ਸੋਸ਼ਲ ਮੀਡੀਆ ਤੇ, ਉਹਨੂੰ ਘੇਰ ਲੈਂਦੇ ਆ। ਉਹ ਕਿਉਂ? ਉਹ ਸੱਚੇ ਨੇ ਆਪਦੀ ਥਾਂ ਤੇ, ਉਹ ਤਾਂ ਇਹੀ ਬਕਵਾਸ ਪੜ੍ਹ ਕੇ ਪਾਸ ਹੋਏ ਨੇ, 20-20 ਨੰਬਰਾਂ ਦੇ ਪ੍ਰਸ਼ਨ ਲਿਖ ਕੇ ਪਾਸ ਹੋਏ ਨੇ ਵਿਚਾਰੇ। ਇਹ ਸਾਰੀ ਕਰਤੂਤ ਕਿਹਨੇ ਕੀਤੀ? ਕਿਸੇ ਕੌਮ ਨੂੰ ਮਾਰਨਾ ਹੋਵੇ, ਉਹਦਾ ਇਤਿਹਾਸ ਤੇ ਉਹਦੇ ਸੱਭਿਆਚਾਰ ਨੂੰ ਵਿਗਾੜੀ। ਸਾਡਾ ਇਤਿਹਾਸ ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਵਿਗਾੜਿਆ। ਇਹ ਸਾਰਾ ਕੁਝ ਕਰਾਉਣ ਤੋਂ ਬਾਅਦ ਇਸ ਵੇਲੇ ਹਜ਼ਾਰਾਂ ਇਹੋ ਜਿਹੇ ਲੋਕ ਤਿਆਰ ਕਰ ਦਿੱਤੇ ਹੈ ਜਿਨ੍ਹਾਂ ਨੂੰ ਸਿੱਖ ਫਲਸਫੇ ਦੇ ਦੁਸ਼ਮਣ ਦੇ ਰੂਪ ਦੇ ਵਿੱਚ ਮੈਂ ਦੇਖ ਰਿਹਾ। ਅੱਜ ਜੇ ਕਿਸੇ ਨੇ ਸਿੱਖੀ ਨਾਲ ਦੁਸ਼ਮਣੀ ਕਮਾਉਣੀ ਹੋਵੇ, ਉਹਨੂੰ ਮੱਸੇ ਰੰਗੜ ਵਾਂਗੂ ਜਾਂ ਮੀਰ ਮੰਨੂ ਵਾਂਗੂ ਜਾਂ ਲਖਪਤ ਰਾਏ ਵਾਂਗੂ ਆਪਦੇ ਹੱਥ ਖੂਨ ਨਾਲ ਰੰਗਣ ਦੀ ਕੋਈ ਲੋੜ ਨਹੀਂ। ਬਸ ਆ ਜਿਹੜਾ ਬਾਦਲਕਿਆਂ ਨੇ ਦਿੱਲੀ ਵਾਲਿਆਂ ਨਾਲ, ਨਾਗਪੁਰ ਵਾਲਿਆਂ ਨਾਲ, ਏਜੰਸੀਆਂ ਨਾਲ ਰਲ ਕੇ ਇੱਕ ਮਾਹੌਲ ਸਿਰਜਿਆ, ਇੱਕ ਨੈਰੇਟਿਵ ਸਿਰਜਿਆ, ਉਸ ਕੂੜ ਪ੍ਰਚਾਰ ਨੂੰ ਅੱਗੇ ਫੈਲਾਈ ਜਾਂਦੇ। ਬੜੇ ਬੰਦੇ ਆ ਜਿਹੜੇ ਬੀਬੇ ਜੇ ਬਣ ਕੇ, ਬੜੇ ਭੋਲੇ ਜੇ ਬਣ ਕੇ ਇਹ ਪ੍ਰਚਾਰ ਕਰਦੇ ਆ। ਤੁਸੀਂ ਸੁਣਿਆ ਹੋਣਾ ਕੀ ਕਹਿਣਗੇ, ਸਿੱਖ ਕੋਈ ਵੱਖਰਾ ਧਰਮ ਥੋੜੀ ਹੈ ਜੀ, ਸਿੱਖ ਤਾਂ ਹਿੰਦੂਆਂ ਚੋਂ ਹੀ ਨਿਕਲੇ ਆ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਇਹ ਸਾਰਿਆਂ ਦਾ ਸਾਂਝਾ, ਇਹ ਇਕੱਲਾ ਸਿੱਖਾਂ ਦਾ ਥੋੜੀ ਹੈ। ਇਹ ਜਿਹੜਾ ਜੀ ਦਰਬਾਰ ਸਾਹਿਬ ਆ ਇਹ ਸਾਰਿਆਂ ਦਾ ਸਾਂਝਾ, ਇਹ ਇਕੱਲਾ ਸਿੱਖਾਂ ਦਾ ਥੋੜੀ ਹੈ। ਇਹ ਜੀ ਪੰਜਾਬ ਜਿਹੜਾ ਹੈ, ਠੀਕ ਆ, ਕਿਸੇ ਵੇਲੇ ਕਿਸੇ ਨੇ ਲਿਖ ਦਿੱਤਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਪਰ ਇਹ ਗੱਲ ਸਹੀ ਨਹੀਂ ਹੈ। ਪੰਜਾਬ ਸਾਰਿਆਂ ਦਾ ਹੈ, ਸਾਂਝਾ। ਇਹ ਜੀ ਪੰਜਾਬੀ ਬੋਲੀ ਇਕੱਲੇ ਸਿੱਖਾਂ ਦੀ ਥੋੜੀ ਹੈ। ਹੁਣ ਇਹ ਗੱਲਾਂ ਦੇਖਣ ਨੂੰ ਬਹੁਤ ਛੋਟੀਆਂ ਲੱਗਦੀਆਂ ਨੇ,
ਪਰ ਇਹ ਸਾਡੇ ਇਤਿਹਾਸ ਨੂੰ, ਸਾਡੇ ਫਲਸਫੇ ਨੂੰ ਜਿੰਨਾ ਵੱਡਾ ਗ੍ਰਹਿਣ ਲੱਗ ਰਿਹਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਭਵਿੱਖ ਤਬਾਹ ਕਰਨ ਲਈ ਇਹ 5-4 ਨੁਕਤੇ ਹੀ ਬਹੁਤ। ਲਖਪਤ ਰਾਏ, ਮੀਰ ਮੰਨੂ, ਮੱਸੇ ਰੰਘੜ ਵਰਗਿਆਂ ਤੋਂ ਜਾਂ ਹੋਰ ਜਲਾਦਾਂ ਤੋਂ ਉਹਨਾਂ ਨੁਕਸਾਨ ਸਾਡਾ ਨਹੀਂ ਹੋਇਆ ਜਿੰਨਾ ਇਸ ਪੜ੍ਹਾਈ ਨੇ ਕਰਤਾ। ਜੇਕਰ ਗੁਰੂ ਗ੍ਰੰਥ ਸਾਹਿਬ ਸਰਬ ਸਾਂਝਾ ਗ੍ਰੰਥ ਹੈ, ਸਾਰੀ ਮਨੁੱਖਤਾ ਦਾ ਗ੍ਰੰਥ ਹੈ, ਜਿਵੇਂ ਸਾਨੂੰ ਅੱਜ ਕੱਲ੍ਹ ਇਹ ਪਾਠ ਪੜ੍ਹਾਇਆ ਜਾਂਦਾ ਹੈ, ਤੇ ਇਸ ਗੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਮੂਲਵਾਦੀ, ਕੱਟੜਵਾਦੀ, ਫਿਰਕੂ ਕਿਹਾ ਜਾਂਦਾ ਹੈ। ਤਾਂ ਮੈਂ ਇਹ ਗੱਲ ਪੁੱਛਦਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਹੈ, ਉਦੋਂ ਸਿੱਖ ਕਿਉਂ ਇਕੱਲੇ ਕਲਪਦੇ ਫਿਰਦੇ ਹੁੰਦੇ ਆ? ਕਿਉਂ ਸਿੱਖਾਂ ਨੂੰ ਇਸ ਟਾਈਮ ਤੱਤ ਚੜ੍ਹਦਾ ਵੀ ਦੁਸ਼ਟ ਨੂੰ ਸੋਧਾ ਲਾਇਆ ਜਾਵੇ? ਕਿਉਂ ਸਿੱਖ ਹੀ ਇਕੱਲੇ ਇਸ ਗੱਲ ਲਈ ਸੀਸ ਤਲੀ ਤੇ ਧਰ ਕੇ ਮੈਦਾਨ ਵਿੱਚ ਨਿੱਤਰਦੇ ਆ ਕਿ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਮੈਂ ਛੱਡਣਾ ਨਹੀਂ? ਉਸ ਮੌਕੇ ਬਾਕੀ ਭਾਈਚਾਰਿਆਂ ਨੂੰ ਉਹੋ ਜਿਹਾ ਤੱਤ ਕਿਉਂ ਨਹੀਂ ਚੜ੍ਹਦਾ ਜਿਹੋ ਜਿਹਾ ਸਿੱਖਾਂ ਨੂੰ ਚੜ੍ਹਦਾ? ਖਾਸ ਤੌਰ ਤੇ ਹਿੰਦੂਆਂ ਦਾ ਇੱਕ ਬਹੁਤ ਵੱਡੇ ਹਿੱਸੇ ਨੂੰ ਤਾਂ ਸਕੂਨ ਹੀ ਬੜਾ ਹੁੰਦਾ, ਉਹਨਾਂ ਨੂੰ ਤਾਂ ਆਨੰਦ ਆਇਆ ਪਿਆ ਹੁੰਦਾ ਵੀ ਸਿੱਖ ਕਲਪਦੇ। ਹਿੰਦੂਆਂ ਦਾ ਉਹ ਹਿੱਸਾ ਜਿਹੜਾ ਸਿੱਖਾਂ ਦੀਆਂ ਚੀਕਾਂ ਪੈਂਦੀਆਂ ਸੁਣ ਕੇ ਖੁਸ਼ ਹੁੰਦਾ ਹੈ, ਉਹਦੀ ਤਾਂ ਤਸੱਲੀ ਬੜੀ ਹੁੰਦੀ ਹੈ ਉਸ ਟਾਈਮ ਕਿ ਵਧੀਆ ਇਹਦੇ ਤੇ ਚੀਕਾਂ ਪੈ ਰਹੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ। ਇਹ ਕਹਿੰਦੇ ਜੀ ਉਹ ਸਰਬ ਸਾਂਝਾ, ਹਿੰਦੂਆਂ ਦਾ ਵੀ ਉਨਾ ਹੀ ਹੱਕ ਆ। ਕਹਿੰਦੇ ਇਸ ਨੈਰੇਟਿਵ ਨੂੰ ਬਣਨ ਕਿਹਨੇ ਦਿੱਤਾ? ਅਕਾਲੀਆਂ ਨੇ। ਅਗਲੀ ਗੱਲ, ਦਰਬਾਰ ਸਾਹਿਬ ਸਾਰਿਆਂ ਦਾ ਸਾਂਝਾ ਜੀ। ਦਰਬਾਰ ਸਾਹਿਬ ਸਾਰਿਆਂ ਦਾ ਸਾਂਝਾ ਕਿਵੇਂ ਆ? ਇਹਦੀ ਕੱਲੀ ਜਿਹੜੀ ਸਲੈਬ ਆ, ਸੈੱਲ ਵਾ, ਉਹਦੇ ਹੇਠਾਂ ਲੱਖਾਂ ਸ਼ਹੀਦਾਂ ਦੇ ਸਿਰ ਲੱਗੇ ਨੇ। ਇਹ ਉਹ ਕਿਸੇ ਹਿੰਦੂ ਦੇ ਨਹੀਂ, ਕਿਸੇ ਮੁਸਲਮਾਨ ਦੇ ਨਹੀਂ, ਕਿਸੇ ਈਸਾਈ ਦੇ ਨਹੀਂ, ਕਿਸੇ ਹੋਰ ਦੇ ਨਹੀਂ, ਉਹ ਸਿੱਖਾਂ ਦੇ। ਸਿੱਖ ਅਰਦਾਸ ਕਰਦੇ ਆ ਕਿ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ। ਸਿੱਖ ਮੰਗਦਾ ਇਹ ਅਰਦਾਸ ਵਿੱਚ, ਕੋਈ ਹੋਰ ਨਹੀਂ ਮੰਗਦਾ। ਸਿੱਖ ਦਰਬਾਰ ਸਾਹਿਬ ਦੇ ਕਿਵੇਂ ਦਾਅਵੇਦਾਰ ਨੇ, ਕਿਵੇਂ ਇਹ ਮੁਕੱਦਸ ਸਥਾਨ ਸਾਡਾ ਹੈ। ਬਾਕੀ ਆ ਜਾ ਸਕਦੇ ਆ, ਗੁਰੂ ਗ੍ਰੰਥ ਸਾਹਿਬ ਵੀ ਪੜ੍ਹ ਕੋਈ ਸਕਦਾ, ਪਾਠ ਕਰ ਸਕਦਾ, ਸਿੱਖਿਆ ਲੈ ਸਕਦਾ, ਉਪਦੇਸ਼ ਸਾਰਿਆਂ ਲਈ। ਪਰ ਉਹਦਾ ਦਾਅਵਾ ਜਿਹੜਾ ਇਸ 'ਚ ਕਿਹਨਾਂ ਦਾ? ਉਹ ਸਿੱਖਾਂ ਦਾ। ਤੇ ਜੇਕਰ ਇਹ ਗੱਲ ਅਸੀਂ ਨਾ ਸਮਝੇ ਕਿ ਇਹਦੇ ਅਰਥ ਕਿੰਨੇ ਖਤਰਨਾਕ ਨੇ, ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੌਮ ਬਹੁਤ ਜ਼ਿਆਦਾ ਵੱਡੇ ਸੰਕਟ 'ਚ ਫਸੇਗੀ ਜੇ ਅੱਜ ਅਸੀਂ ਇਸ ਨੈਰੇਟਿਵ ਨੂੰ ਸਮਝਿਆ ਨਾ, ਇਹਨੂੰ ਤੋੜਿਆ ਨਾ, ਤੇ ਅਕਾਲੀਆਂ ਵੱਲ ਮੂੰਹ ਚੱਕ ਕੇ ਦੇਖਦੇ ਰਹੇ ਵੀ ਇਹ ਕੋਈ ਹੱਲ ਕੱਢਣ। ਇਹ ਤਾਂ ਇਸ ਬਿਮਾਰੀ ਨੂੰ ਪੈਦਾ ਕਰਨ ਵਾਲੇ, ਇਹਨੂੰ ਕੈਂਸਰ ਬਣਾਉਣ ਵਾਲੇ ਨੇ। ਅਕਲ ਹੀ ਨਹੀਂ, ਪਤਾ ਹੀ ਨਹੀਂ ਵੀ ਆਪਦੀ ਕੌਮ ਦੇ ਹਿੱਤਾਂ ਦੀ ਰਾਖੀ ਕਿਵੇਂ ਕਰੀਦੀ। ਆ ਬੀਜੇਪੀ ਵਾਲਿਆਂ ਨੇ ਜੇ ਰਾਮ ਮੰਦਿਰ ਸੋਚਿਆ ਸੀ, ਰਾਮ ਮੰਦਿਰ ਬਣਾਇਆ। ਜੇ ਉਹਨਾਂ ਦੇ ਰਾਜ ਵਿੱਚ ਪਤਾ ਲੱਗਿਆ ਕਿ ਸਾਧਵੀ ਪ੍ਰਗਿਆ ਵਰਗਿਆਂ ਨੇ ਬੰਬ ਧਮਾਕੇ, ਕਤਲੋਗਾਰਦ ਕੀਤੀ ਆ, ਪਰ ਸਾਡੇ ਆ ਛੁਡਵਾਲੇ ਸਕਿੰਟ 'ਚ MP ਬਣਾ ਕੇ ਬਿਠਾਤੇ। ਤੇ ਇੱਧਰ ਇਹਨਾਂ ਨੇ ਜਿੰਨਾ ਸਿੱਖੀ ਦਾ ਤੇ ਸਿੱਖਾਂ ਦਾ ਨੁਕਸਾਨ ਕੀਤਾ, ਕਹਿੰਦੇ ਆ ਗਵਾਂਢਣ ਦਾ ਜੇ ਰੂਪ ਨਾ ਆਵੇ ਤਾਂ ਨਖਰਾ ਤਾਂ ਆ ਹੀ ਜਾਂਦਾ। ਇਹ ਬੀਜੇਪੀ ਵਾਲਿਆਂ ਤੋਂ ਸੋਚ ਲੈਂਦੇ ਕਿ ਬੀਜੇਪੀ ਵਾਲਿਆਂ ਨੇ ਜਦੋਂ ਉਹਨਾਂ ਕੋਲੇ ਰਾਜ ਸੱਤਾ ਆਈ, ਉਹਨਾਂ ਨੇ ਹਿੰਦੂ ਧਰਮ ਨੂੰ ਮਜ਼ਬੂਤ ਕੀਤਾ, ਹਿੰਦੂ ਤਵੀਆਂ ਨੂੰ ਰੱਬ ਵਰਗਾ ਭਰੋਸਾ ਸੀ, ਹੁਣ ਵੀ ਆ ਵੀ ਜੇਕਰ ਅਸੀਂ ਕੁਛ ਮਰਜ਼ੀ ਕਰ ਲਈਏ, ਮੋਦੀ ਸਾਡੇ ਮਗਰ ਖੜਾ, ਬੀਜੇਪੀ ਸਾਡੇ ਮਗਰ ਖੜੀ ਹੈ, ਸੱਤਾ ਸਾਡੇ ਹੱਕ 'ਚ ਭੁਗਤੀ ਵੀ ਹੈ। ਇੱਧਰ ਜਿਸ ਵੀ ਸਿੱਖ ਨੇ ਪੰਥ ਦੀ ਚੜ੍ਹਦੀ ਕਲਾ ਲਈ 2 ਅੱਖਰ ਲਿਖਤੇ, ਉਹਨੂੰ ਬਿਰਤਾ ਪਈ ਹੁੰਦੀ ਸੀ ਕਿ ਹੁਣ ਮੈਨੂੰ ਪੁਲਿਸ ਚੱਕ ਕੇ ਲੈ ਕੇ ਜਾਓ। ਬਹੁਤ ਵੱਡੇ ਘਟਨਾਕ੍ਰਮ ਇਸ ਦੌਰ ਵਿੱਚ ਵਾਪਰੇ ਜਦੋਂ ਕੱਲੇ ਅਕਾਲੀ ਲੀਡਰ ਦੀ ਪਰਖ ਹੋਈ ਤੇ ਉਹ ਸਿਫਰ ਸਾਬਤ ਹੋਈ। ਮੈਂ ਖੁਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਰਖਿਆ, ਮੈਂ ਪਿੱਟਿਆ ਸੀ ਜਾ ਕੇ, ਅਕਾਲੀ ਲੀਡਰ ਲੈ ਕੇ ਗਏ ਸੀ ਖੁਦ ਮੈਨੂੰ,
कि मेरे नाल पुलिस धक्का कर रही है, धोखा हो रहा है। पर नहीं, इंसाफ का की मिलना सी। ਇਹਦੀ ਥਾਂ ਦੇ ਉੱਤੇ ਕੋਈ ਕਾਂਗਰਸੀ, ਕੋਈ ਹੋਰ ਬੀਜੇਪੀ ਦਾ ਲੀਡਰ ਹੁੰਦਾ, ਉਹਨੇ ਇਹ ਕਹਿਣਾ ਸੀਗਾ ਕਿ ਹੋ ਸਕਦਾ ਇਹਦੀ ਗਲਤੀ ਹੋਵੇ, ਪਰ ਹੁਣੇ ਜੇ ਮੇਰੇ ਕੋਲ ਆ ਹੀ ਗਿਆ ਤਾਂ ਮੈਂ ਨਹੀਂ ਇਹਨੂੰ ਕੁਝ ਹੋਣ ਦਿੰਦਾ। ਪਰ ਮੈਂ 3.5 ਸਾਲ ਨਜਾਇਜ਼, ਬਿਲਕੁਲ ਬੇਦੋਸ਼ੀ ਨੇ ਨਾਭਾ ਜੇਲ੍ਹ ਕੱਟੀ, ਕਲੰਕ ਲੱਗ ਗਿਆ ਮੇਰੇ ਤੇ ਉਲਟਾ ਕਿ ਇਹਨੇ ਜੀ ਆਹ ਕੰਮ ਕੀਤਾ। ਇਹ ਆ ਬਾਦਲ ਕਹਿੰਦੀ ਕਰਤੂਤ। ਆਪਾਂ ਕਹਿੰਦੇ ਆ ਕਿ ਸਾਡੀ ਕੌਮ ਦੇ ਹੱਕਾਂ ਦੀ, ਹਿੱਤਾਂ ਦੀ ਰਾਖੀ ਹੋਊਗੀ ਜਦੋਂ ਅਕਾਲੀਆਂ ਦਾ ਰਾਜ ਹੋਊ। ਇਹੀ ਹੁੰਦਾ, ਹੋਰ ਅਸੀਂ ਕੀ ਇਹਨਾਂ ਤੋਂ ਲੈਣਾ। ਇਹਨਾਂ ਦੇ ਰਾਜ ਵਿੱਚ ਸਿੱਖ ਸਭ ਤੋਂ ਵੱਧ ਐਨਸਕੋਰ ਆ, ਸਿੱਖ ਇੰਸਟੀਟਿਊਸ਼ਨਾਂ ਨੂੰ ਖਤਰਾ। ਤੇ ਹੋਰ ਇਹ ਫਿਰ ਕੀ ਜੀ ਇਹਨਾਂ ਦਾ ਕਰਨਾ ਸੀ, ਚਾਰ ਪਾਉਣਾ ਇਹਨਾਂ ਨੂੰ। ਹੁਣ ਆ ਜੋ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੀ ਸਰਬ ਸਾਂਝਾ, ਦਰਬਾਰ ਸਾਹਿਬ ਸਰਬ ਸਾਂਝਾ, ਪੰਜਾਬ ਸਾਰਿਆਂ ਦਾ ਸਾਂਝਾ। ਭਾਈ ਜਦੋਂ ਪੰਜਾਬ ਦੇ ਉੱਤੇ ਵਿਪਤਾ ਪੈਂਦੀ ਹੈ ਤਾਂ ਪੰਜਾਬ ਲਈ ਲੜਨ ਮਰਨ ਲਈ ਤਾਂ ਸਿੱਖ ਮੂਹਰੇ ਆਉਂਦੇ ਸਨ। ਪੰਜਾਬ ਦੇ ਬਾਕੀ ਲੋਕ ਉਵੇਂ ਨਹੀਂ ਲੜਦੇ। ਪੰਜਾਬ ਦਾ ਹਿੰਦੂ ਹਰਿਆਣੇ ਨਾਲ ਖੜਾ ਹੁੰਦਾ, ਰਾਜਸਥਾਨ ਨਾਲ ਖੜਾ ਹੁੰਦਾ, ਹਿਮਾਚਲ ਨਾਲ ਖੜਾ ਹੁੰਦਾ, ਦਿੱਲੀ ਨਾਲ ਖੜਾ ਹੁੰਦਾ, ਨਾਗਪੁਰ ਨਾਲ ਖੜਾ ਹੁੰਦਾ। ਪੰਜਾਬ ਦਾ ਹਿੰਦੂ ਕਦੇ ਪੰਜਾਬ ਨਾਲ ਨਹੀਂ ਖੜਾ। ਹੁਣੇ ਹਿਮਾਚਲ ਦੇ ਵਿੱਚ ਥਾਂ ਥਾਂ ਦੇ ਉੱਤੇ ਪੰਜਾਬ ਦੇ ਵਿੱਚੋਂ ਗਏ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ, ਪੰਜਾਬ ਦੇ ਹਿੰਦੂ ਨੂੰ ਚਾਅ ਚੜਿਆ ਪਿਆ ਸੀ। ਆ ਜਿਹੜਾ ਲੁਧਿਆਣੇ ਪਿਛਲੇ ਦਿਨੀ ਇੱਕ ਨਿਹੰਗਾ ਨੇ ਕੁੱਟਿਆ ਥਾਪਰ ਜਿਹਾ, ਉਹ ਕੀ ਕਹਿੰਦਾ ਹੁੰਦਾ ਸੀ ਆਪਦੇ ਨਾਲ ਇਹੋ ਜਿਹਾ ਨੂੰ ਬਿਠਾ ਕੇ? ਇਹੀ ਕਹਿੰਦਾ ਹੁੰਦਾ ਸੀ ਨਾ ਵੀ ਲਿਫਾਫਿਆਂ 'ਚ ਪਾ ਲਓ। ਹੁਣ ਬੜਾ ਜੀ ਇੰਦਰ ਦੇਵਤੇ ਨੇ ਮਿਹਰ ਕੀਤੀ, ਤੁਸੀਂ ਕਹਿੰਦੇ ਸੀ ਪਾਣੀ ਨਹੀਂ ਦੇਣਾ। ਮਖੌਲਾ ਕਰਦੇ ਆ ਜਦੋਂ ਪੰਜਾਬ ਦੇ ਲੋਕ ਆਪਦੇ ਹੱਕਾਂ ਹਿੱਤਾਂ ਦੀ ਆਵਾਜ਼ ਬੁਲੰਦ। ਸੋ ਜਿਹੜੇ ਇਹ ਕਹਿੰਦੇ ਆ ਕਿ ਪੰਜਾਬ ਸਾਰਿਆਂ ਦਾ, ਤੇ ਜਦੋਂ ਪੰਜਾਬ ਤੇ ਵਿਪਤਾ ਪਈ ਹੁੰਦੀ ਆ ਉਦੋਂ ਇਕੱਲੇ ਸਿੱਖ ਲੜਦੇ, ਹਿੰਦੂ ਤਾਂ ਬਿਲਕੁਲ ਉਲਟ ਭੁਗਤ ਰਿਹਾ ਹੁੰਦਾ। ਫਿਰ ਸਰਬ ਸਾਂਝਾ ਕਿਵੇਂ? ਪੰਜਾਬੀ ਬੋਲੀ ਕਹਿੰਦੇ ਸਾਰਿਆਂ ਦੀ, ਹਾਂਜੀ ਮੰਨ ਲੈਂਦੇ ਆ ਕਿ ਸਾਰਿਆਂ ਦੀ। ਪਰ ਜਿਹੜਾ ਹੈਗਾ ਪੰਜਾਬ ਦਾ ਈਸਾਈ, ਉਹਨਾਂ ਦਾ ਧਰਮ ਗ੍ਰੰਥ ਜਾਂ ਉਹਨਾਂ ਦੀਆਂ ਧਾਰਮਿਕ ਜਿਹੜੀਆਂ ਲਿਖਤਾਂ ਨੇ ਉਹ ਅੰਗਰੇਜ਼ੀ ਵਿੱਚ ਹੋਣਗੀਆਂ। ਉਹਨਾਂ ਨੇ ਅੰਗਰੇਜ਼ੀ ਤੋਂ ਬਗੈਰ ਉਹਨਾਂ ਦਾ ਗੁਜ਼ਾਰਾ ਨਹੀਂ ਈਸਾਈ, ਜੇ ਕੋਈ ਪੰਜਾਬ 'ਚ ਈਸਾਈ। ਮੁਸਲਮਾਨਾਂ ਦਾ ਉਰਦੂ, ਅਰਬੀ, ਫਾਰਸੀ ਬਗੈਰ ਗੁਜ਼ਾਰਾ ਨਹੀਂ। ਪੰਜਾਬੀ ਬੋਲ ਲੈਣਗੇ ਪਰ ਮੁੱਖ ਤੌਰ ਦੇ ਉੱਤੇ ਉਹਨਾਂ ਦਾ ਆਪਦੀਆਂ ਉਹਨਾਂ ਬੋਲੀਆਂ ਬਗੈਰ ਗੁਜ਼ਾਰਾ ਨਹੀਂ ਜਿਹਦੇ ਵਿੱਚ ਉਹਨਾਂ ਦੇ ਧਾਰਮਿਕ ਗ੍ਰੰਥ ਨੇ। ਹਿੰਦੂਆਂ ਦਾ ਹਿੰਦੀ ਬਗੈਰ, ਸੰਸਕ੍ਰਿਤ ਬਗੈਰ ਗੁਜ਼ਾਰਾ ਨਹੀਂ, ਪੰਜਾਬੀ ਬੋਲ ਲੈਣ। ਪਰ ਸਾਡਾ ਤਾਂ ਜੇ ਅਸੀਂ ਪੰਜਾਬੀ ਤੋਂ ਖੁੰਝ ਜਾਈਏ, ਅਸੀਂ ਪੰਜਾਬੀ ਤਿਆਗ ਦਈਏ, ਸਾਡਾ ਤਾਂ ਸਾਰਾ ਕੁਛ ਹੀ ਗਿਆ। ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸਾਡੇ ਧਰਮ ਦੇ ਹੋਰ ਗ੍ਰੰਥ ਕਿਤਾਬਾਂ, ਸਭ ਕੁਛ ਜਿਸ ਬੋਲੀ 'ਚ ਹੈ ਉਹ ਪੰਜਾਬੀ ਹੈ। ਸੋ ਬਾਕੀ ਵੀ ਪੰਜਾਬੀ ਬੋਲਦੇ ਨੇ, ਪਰ ਜਿਵੇਂ ਪੰਜਾਬੀ ਦਾ ਮੁੱਲ ਸਿੱਖਾਂ ਲਈ ਆ ਉਹ ਬਾਕੀਆਂ ਲਈ ਨਹੀਂ ਹੈ। ਪੰਜਾਬ ਦੇ ਵਿੱਚ ਬਾਕੀ ਵੀ ਰਹਿੰਦੇ ਨੇ, ਪਰ ਪੰਜਾਬ ਦਾ ਮੁੱਲ ਜੋ ਸਾਡੇ ਲਈ ਆ, ਉਸ ਕਰਕੇ ਅਸੀਂ ਪੰਜਾਬ ਲਈ ਲੜਦੇ ਮਰਦੇ। ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਹੋਰ ਲੋਕ ਵੀ ਪੜ੍ਹ ਸਕਦੇ ਆ, ਲੈ ਸਕਦੇ ਆ, ਗ੍ਰਹਿਣ ਕਰ ਸਕਦੇ ਆ, ਧਾਰਨ ਕਰ ਸਕਦੇ। ਪਰ ਸਿੱਖ ਦਾ ਤਾਂ ਇਸ਼ਟ, ਦਰਬਾਰ ਸਾਹਿਬ ਅੰਮ੍ਰਿਤਸਰ ਕੋਈ ਵੀ ਮੱਥਾ ਟੇਕਣ ਆ ਸਕਦਾ, ਹਿੰਦੂ ਵੀ ਆ ਸਕਦਾ, ਕੋਈ ਹੋਰ ਵੀ ਆ ਸਕਦਾ। ਪਰ ਉਹਦੇ ਉੱਤੇ ਸਭ ਤੋਂ ਵੱਧ ਹੱਕ, ਪੂਰਾ ਹੱਕ, ਮੁਕੰਮਲ ਹੱਕ, ਕਾਨੂੰਨੀ ਹੱਕ ਇਹਦਾ। ਤੇ ਸਿੱਖ ਇਹ ਗੱਲ ਕਦੇ ਨਹੀਂ ਭੁੱਲ ਸਕਦੇ ਕਿ ਜਿੱਦਣ ਜੂਨ 84 ਨੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ, ਸਿੱਖ ਤਾਂ ਰੋਹ ਵਿੱਚ, ਬੇਬਸੀ 'ਚ ਛਟਪਟਾ ਰਹੇ ਸੀ ਕਿ ਕੀ ਕਰੀਏ, ਕਿੱਧਰ ਜਾਈਏ। ਹਿੰਦੂਆਂ ਨੂੰ ਹਮਲੇ ਦੀ ਖਬਰ ਸੁਣ ਕੇ ਚਾਅ ਚੜ ਗਿਆ, ਲੱਡੂ ਵੰਡਦੇ ਫਿਰਦੇ ਸੀ, ਲੰਗਰ ਲਾਤੇ, ਛਬੀਲਾਂ,
ਚੱਕੋ ਜੀ ਪੁਲ, ਵੈਲਕਮ ਟੂ ਇੰਡੀਅਨ ਆਰਮੀ। ਇਹ ਕਿਹਨੇ ਲਿਖਿਆ ਸੀ? ਦਰਬਾਰ ਸਾਹਿਬ ਜੇ ਤੁਹਾਡਾ ਵੀ ਉਨਾ ਹੀ ਹੱਕ ਹੈ, ਫਿਰ ਤੁਸੀਂ ਤਾਂ ਸਿੱਖਾਂ ਵਾਂਗੂ ਦਰਦ ਮੰਨਣਾ ਸੀ। ਬਿਲਕੁਲ ਦਰਬਾਰ ਸਾਹਿਬ ਉੱਤੇ ਕਿਸੇ ਦਾ ਹੋਰ ਦਾ ਹੱਕ। ਹੁਣ ਜਿਹੜੇ ਲੋਕ ਬਾਹਲੇ ਬੀਬੇ ਤੇ ਸਾਊ ਜੇ ਬਣ ਕੇ ਇਹ ਭਕਾਈ ਮਾਰਦੇ ਆ, ਇਸ ਪ੍ਰੋਜੈਕਟ ਦਾ ਹਿੱਸਾ ਬਣੇ ਹੋਏ ਨੇ ਕਿ ਜੀ ਸਰਬ ਸਾਂਝਾ ਆ, ਸਾਡਾ ਧਰਮ ਤਾਂ ਜੀ ਸਾਰੀ ਮਨੁੱਖਤਾ ਲਈ। ਸਾਡੇ ਤਾਂ ਦਰਬਾਰ ਸਾਹਿਬ ਦੇ ਵਿੱਚ ਭਾਈ ਉਹਦੀ ਵਿਆਖਿਆ ਬਦਲੀ ਜਾ ਰਹੀ ਹੈ। ਹਿੰਦੂ ਤਵੀਆਂ ਨੇ ਇਹ ਗੱਲਾਂ ਕਿਵੇਂ ਬਦਲ ਲੈਣੀਆਂ ਨੇ, ਕਿਵੇਂ ਇਹਨਾਂ ਦੇ ਅਰਥ ਸਿੱਖੀ ਦਾ ਭੋਗ ਪਾਉਣ ਲਈ ਕਰ ਰਹੇ ਨੇ, ਇਹ ਸਮਝੋ ਬਹੁਤ ਔਖਾ ਹੋ ਜਾਣਾ। ਇਹ ਨੈਰੇਟਿਵ ਦੀ ਲੜਾਈ ਹੈ। ਇਹਦੇ ਵਿੱਚ ਅੱਜ ਤੋਂ 100-200 ਸਾਲ ਬਾਅਦ ਨਹੀਂ, 10-20 ਸਾਲ ਬਾਅਦ ਹੀ ਜਦੋਂ ਕੋਈ ਸਿੱਖਾਂ ਦਾ ਮੁੰਡਾ ਉੱਠ ਕੇ ਕਹੂਗਾ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਇਸ਼ਟ ਹੈ, ਦਰਬਾਰ ਸਾਹਿਬ ਅੰਮ੍ਰਿਤਸਰ ਸਾਡਾ ਤੀਰਥ ਸਥਾਨ, ਸਾਡਾ ਮੁੱਖ ਸਥਾਨ ਆ, ਡਿੱਠੇ ਸਭੈ ਥਾਪ ਨਹੀਂ ਤੁਝੇ, ਇਹ ਪੰਜਾਬ ਸਾਡੀ ਮਦਰਲੈਂਡ ਆ, ਸਾਡੀ ਪਿਤਰੀ ਭੂਮੀ, ਸਿੱਖ ਹੋਮਲੈਂਡ ਆ ਸਾਡਾ, ਜਾਂ ਪੰਜਾਬੀ ਸਾਡੀ ਬੋਲੀ ਹੈ। ਤਾੜੀਆਂ ਮਾਰਿਆ ਕਰਨਗੇ ਲੋਕ, ਹੱਸਿਆ ਕਰਨਗੇ ਵੀ ਕੀ ਕਵਲ ਕੁੱਟਣ ਲੱਗਿਆ ਹੋਏ। ਕੋਈ ਤੁਹਾਡਾ ਇਕੱਲਿਆਂ ਦਾ ਨਹੀਂ ਗੁਰੂ ਗ੍ਰੰਥ ਸਾਹਿਬ, ਸਾਰਿਆਂ ਦਾ ਹੀ ਆ। ਤੁਸੀਂ ਇਹਨੂੰ ਸੰਕੀਰਣ ਤੌਰ ਦੇ ਉੱਤੇ ਤੁਸੀਂ ਆਪ ਦੇ ਤੱਕ ਰੱਖੀ ਫਿਰਦੇ ਹੋ। ਤੁਸੀਂ ਬਹੁਤ ਮਾੜਾ ਕਰ ਰਹੇ ਹੋ ਜੀ, ਇਹਨੂੰ ਪੰਜਾਬ ਨੂੰ ਇਕੱਲਾ ਆਪ ਦੇ ਤੱਕ ਰੱਖ ਰਹੇ ਹੋ। ਤੁਸੀਂ ਬਹੁਤ ਭੈੜਾ ਕਰ ਰਹੇ ਹੋ, ਪੰਜਾਬੀ ਬੋਲੀ ਨੂੰ ਇੱਥੇ ਕਿਤੇ ਸੀਮਿਤ ਕਰ ਰਹੇ ਹੋ। ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ, ਦਰਬਾਰ ਸਾਹਿਬ ਨੂੰ ਇਹੋ ਨਾ ਕਰੋ, ਇਹ ਸਾਰਿਆਂ ਦਾ ਹੀ ਹੈ। ਜਦੋਂ ਕੋਈ ਚੀਜ਼ ਸਾਰਿਆਂ ਦੀ ਹੋਵੇ, ਉਹਦਾ ਹਾਲ ਪਤਾ ਕੀ ਹੁੰਦਾ? ਸਾਡੇ ਪਿੰਡਾਂ 'ਚ ਕਿਹਾ ਜਾਂਦਾ, ਸਾਂਝੇ ਬਾਬੇ ਨੂੰ ਕੌਣ ਪਿੱਟੇ। ਜਿਹੜਾ ਬਜ਼ੁਰਗ ਕਿਸੇ ਇੱਕ, ਜਿਵੇਂ 4-5 ਭਰਾ ਨੇ, ਬਾਬਾ ਜਿਉਂਦਾ ਤੇ ਇੱਕ ਵੱਡੇ ਨੇ ਭਰਾ ਨੇ, ਵਿਚਾਲੜੇ ਨੇ, ਛੋਟੇ ਨੇ, ਕਿਸੇ ਇੱਕ ਭਰਾ ਨੇ ਸਾਂਭਿਆ ਹੋਵੇ, ਉਹਦੇ ਲੀੜੇ ਕੱਪੜੇ ਦਾ, ਉਹਦੇ ਦੁੱਖ ਸੁੱਖ ਦਾ ਉਹ ਪਰਿਵਾਰ ਖਿਆਲ ਰੱਖ। ਬੇਸ਼ੱਕ ਸਾਂਝਾ ਬਾਬਾ ਸਾਰੇ 4 ਭਰਾਵਾਂ ਦੇ ਜਿਹੜੇ ਅੱਗੇ ਕੋੜਵੇਂ ਪਰਿਵਾਰ ਆ, ਸਾਰਾ ਉਹਦਾ ਸਤਿਕਾਰ ਕਰ ਸਕਦੇ, ਪਰ ਇੱਕ ਪਰਿਵਾਰ ਦੀ ਜ਼ਿੰਮੇਵਾਰੀ ਹੈ। ਪਰ ਜੇਕਰ ਉਹ ਬਾਬਾ ਸਾਂਝਾ ਬਾਬਾ ਬਣ ਗਿਆ ਨਾ, ਜਿਵੇਂ ਆ ਕਹਿੰਦੇ ਆ ਵੀ ਸਾਂਝਾ ਬਾਬਾ ਬਣਾ ਲਓ ਪੰਜਾਬ ਨੂੰ, ਦਰਬਾਰ ਸਾਹਿਬ ਨੂੰ, ਪੰਜਾਬੀ ਬੋਲੀ ਨੂੰ, ਫੇਰ ਉਹ ਭੁੱਖਾ ਹੀ ਬਣੂ। ਉਹਨਾਂ ਨੇ ਕਹਿਣਾ ਜੋ ਉਹਨਾਂ ਨੇ ਖਵਾਤੀ ਹੋਣੀ, ਉਹਨਾਂ ਨੇ ਖਵਾਤੀ। ਸੋ ਅਸਲੀ ਪੁਆਇੰਟ ਇਹ ਆ ਕਿ ਸਾਂਝੀਵਾਲਤਾ ਦੇ ਨਾਂ ਹੇਠ ਧਰਮ ਸਾਂਝਾ ਕਹਿ ਕੇ ਤੁਹਾਡੇ ਕੋਲੋਂ ਤੁਹਾਡਾ ਧਰਮ ਅਸਥਾਨ, ਧਰਮ ਗ੍ਰੰਥ, ਪੰਜਾਬ ਤੇ ਪੰਜਾਬੀ ਬੋਲੀ ਦਾ ਦਾਅਵਾ ਉਹ ਛੁਡਵਾਇਆ ਜਾਣਾ ਹੈ। ਇਹ ਨੈਰੇਟਿਵ RSS ਦਾ, BJP ਦਾ, ਏਜੰਸੀਆਂ ਦਾ, ਭਾਰਤੀ ਨਿਜ਼ਾਮ ਦਾ ਹੈ। ਇਸ ਪ੍ਰੋਜੈਕਟ ਨੂੰ ਸਿਰੇ ਚੜਾਉਣ ਲਈ ਜਿਸ ਧਿਰ ਨੇ ਸਭ ਤੋਂ ਵੱਧ ਸਾਥ ਸਹਿਯੋਗ ਦਿੱਤਾ ਤੇ ਸੱਤਾ ਮਾਣੀ, ਉਹ ਅਕਾਲੀ ਨੇ। ਇਹਨਾਂ ਨੇ ਉਹ ਸਿੱਖ ਪੈਦਾ ਕੀਤੇ ਆ ਜਿਹੜੇ ਇਹ ਕੁੱਤੇ ਭਕਾਈ ਮਾਰਦੇ। ਲੋੜ ਹੀ ਨਹੀਂ ਮੀਰ ਮੰਨੂ ਵਾਂਗੂ ਹੱਥ ਰੰਗਣ ਦੀ ਖੂਨ 'ਚ, ਲੋੜ ਹੀ ਨਹੀਂ ਲਖਪਤ ਰਾਏ ਜਸਪਤ ਰਾਏ ਵਾਂਗੂ ਕਹਿਰ ਢਾਉਣ ਦੀ। ਸਿੱਖਾਂ ਨੂੰ ਖੜਿਆ ਖੜੋਤਿਆਂ ਨੂੰ, ਉਹਨਾਂ ਦੀ ਪੂਰੀ ਕੌਮ ਦਾ, ਧਰਮ ਦਾ ਸਤਿਆਨਾਸ਼ ਕਰਨ ਦਾ ਆ ਪ੍ਰੋਜੈਕਟ ਹੈ। ਕੀ ਕਿਸੇ ਅਕਾਲੀ ਦਲ ਦੇ ਲੀਡਰ ਨੂੰ ਤੁਸੀਂ ਸਮਝਾ ਸਕਦੇ ਹੋ ਕਿ ਤੁਸੀਂ ਆਹ ਕੀ ਨੁਕਸਾਨ ਕੀਤਾ ਸਾਡਾ? ਇਹ ਮੰਦਰਾਂ 'ਚ ਟੱਲੀਆਂ ਖੜਕਾਉਣ ਤੁਰ ਪਏ, ਇਹ ਤਿਲਕ ਲਾ ਕੇ ਜਗਰਾਤਿਆਂ 'ਚ ਹਾਜ਼ਰੀਆਂ ਭਰਨ ਤੁਰ ਪਏ, ਪਰ ਕੀ ਕਦੇ ਇਹਨਾਂ ਨੇ ਸੋਚਿਆ ਕਿ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਅਸੀਂ ਆਉਣ ਵਾਲੇ ਸਿੱਖਾਂ ਲਈ ਕੀ ਵਿਪਤਾ ਖੜੀ ਕਰ ਰਹੇ ਹਾਂ? ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕੋਈ ਸਿੱਖ ਰਹਿਤ ਮਰਿਆਦਾ ਉੱਤੇ ਪਹਿਰਾ ਦੇਣ ਦੀ ਗੱਲ ਕਰੂ, ਅਗਲਾ ਵੱਡੇ ਬਾਦਲ ਦੀ ਫੋਟੋ ਟਕਾ ਕੇ ਮੂਹਰੇ ਕਿਹਾ ਕਰੂ ਕਿ ਤੁਸੀਂ ਇਹਨਾਂ ਨਾਲੋਂ ਜ਼ਿਆਦਾ ਸਿਆਣੇ। ਉਸ ਮੌਕੇ ਦੇ ਕਿਸੇ ਅਕਾਲ ਤਖਤ ਦੇ ਜਥੇਦਾਰ ਨੇ ਨਹੀਂ ਰੋਕਿਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਨਹੀਂ ਰੋਕਿਆ। ਇਹ ਸਾਰੇ ਅਕਾਲੀ ਲੀਡਰ ਇਹ ਲਗਾਤਾਰ ਇਹ ਸਾਰੇ ਕਾਰਜ ਕਰਦੇ ਰਹੇ ਨੇ ਕਿ ਤੁਸੀਂ ਬਾਹਲੇ ਸਿਆਣੇ ਹੋ।
ਕਿ ਅਸੀਂ ਕਦੋਂ ਕਿਵੇਂ ਕਵਾਂਗੇ ਕਿ ਵਿਪਰਨ ਕੀ ਰੀਤ ਹੈ? ਇਹ ਤਾਂ ਸਾਡੇ ਗੁਰੂ ਨੇ ਮਨਾ ਕੀਤੀ ਸੀ। ਸੋ ਭਾਈ ਬਾਦਲ ਪਰਿਵਾਰ ਨੇ ਪੰਥ ਦੀ ਪਿੱਠ ਵਿੱਚ ਇਹੋ ਜਿਹਾ ਛੁਰਾ ਮਾਰਿਆ ਜਿਹਦਾ ਕੋਈ ਹੱਲ ਨਹੀਂ। ਐਵੇਂ ਹੀ ਆਪਾਂ ਇੰਨੇ ਕੁ ਚੱਕਰ 'ਚ ਨਾ ਉਲਝੀਏ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਡੇਰਾ ਸਰਸਾ ਨੂੰ ਮਾਫ ਕੀਤਾ, ਉਹਨਾਂ ਦੀਆਂ ਵੋਟਾਂ ਲੈਣ ਲਈ ਬਰਗਾੜੀ ਤੇ ਬਾਈਬਲ ਦੇ ਵਿੱਚ ਸਿੱਖਾਂ ਦਾ ਤੇ ਸਿੱਖੀ ਦਾ ਨੁਕਸਾਨ ਕੀਤਾ। ਇਹਨਾਂ ਨੇ ਜੀ ਸੈਣੀ ਲਾਤਾ, ਆਲਮ ਲਾਤਾ। ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ। ਇਹਨਾਂ ਨੇ ਪੂਰੇ ਸਿੱਖ ਧਰਮ ਦਾ ਜੋ ਨੁਕਸਾਨ ਕਰ ਦਿੱਤਾ ਹੈ ਉਹ ਪੂਰਾ ਕਿਵੇਂ ਹੋਊਗਾ? ਕੋਈ ਉਹਦੇ 'ਚ ਜੰਤਰ ਮੰਤਰ ਨਹੀਂ, ਕੋਈ ਤਰੀਕਾ ਨਹੀਂ। ਇਸ ਮੌਕੇ ਸ਼੍ਰੋਮਣੀ ਕਮੇਟੀ ਇਹਨਾਂ ਕੋਲ ਜਥੇਦਾਰ ਸਾਹਿਬਾਨ ਗਿਆਨੀ ਰਘਵੀਰ ਸਿੰਘ ਉਹਨਾਂ ਪੰਜਾਂ ਵਿੱਚ ਇੱਕ ਸੀ ਜਿਨ੍ਹਾਂ ਨੇ ਡੇਰਾ ਸਰਸਾ ਦੇ ਮੁਖੀ ਨੂੰ ਮੁਆਫ ਕੀਤਾ ਸੀ। ਜੇਕਰ ਆਪਾਂ ਹਿਸਾਬ ਕਿਤਾਬ 'ਚ ਹੀ ਪੈ ਜਾਈਏ ਤਾਂ ਸਭ ਤੋਂ ਪਹਿਲਾਂ ਤਾਂ ਗਿਆਨੀ ਰਘਵੀਰ ਸਿੰਘ ਤੇ ਉਹਦੇ ਨਾਲ ਬੈਠੇ 5 ਜਾਣੇ ਕਿਹਦੇ ਕੋਲ ਪੇਸ਼ ਹੋਣ? ਹੁਣ ਉਹਨੇ ਪੰਜਾ ਸਿੰਘ ਸਾਹਿਬਾਨ ਨੇ ਹੋਕਾ ਦੇਤਾ ਤੇ ਜਿਵੇਂ ਅਮੀਨ ਸ਼ੈਨੀ ਦੇ ਡਾਇਲਾਗ ਹੁੰਦੇ ਹਨ, ਡਾਇਲਾਗ ਬੜਾ ਤਗੜਾ ਮਾਰਿਆ ਸੁਖਬੀਰ ਨੇ, ਨਿਮਰਤਾ ਤੇ ਸ਼ਰਧਾ ਨਾਲ ਪੇਸ਼ ਹੋਣਾ। ਨਿਮਰਤਾ ਤੇ ਸ਼ਰਧਾ ਕਮਾਲ ਆ। ਤੇ ਜਿਹੜੇ ਲੰਡੂ ਇਹਨਾਂ ਦੇ ਮਗਰ ਲੱਗੇ ਹੋਏ ਨੇ ਉਹ ਕਹਿਣਗੇ ਦੇਖੋ ਜੀ ਸੁਖਬੀਰ ਬਾਦਲ ਨੇ ਤਾਂ ਕਮਾਲ ਕਰਤੀ। ਤੇ ਬਹੁਤ ਸਾਰੇ ਲੋਕ ਉਦੋਂ ਗਾਹਾਂ ਵਾਲੀ ਭੜਕੂਲੀ ਮਾਰਨਗੇ ਕਿ ਜੀ ਬੜਾ ਕਹਿੰਦੇ ਸੀ ਨਾ ਬਈ ਜਥੇਦਾਰਾਂ ਨੂੰ ਸਮਝਦੇ ਹੀ ਕੁਛ ਨਹੀਂ। ਅਗਲਾ ਤਾਂ ਕਹਿੰਦਾ ਮੈਂ ਨੰਗੇ ਪੈਰੀ ਤੁਰ ਕੇ ਪਹੁੰਚੂ। ਇਹ ਜਿਹੜਾ ਡਰਾਮਾ, ਇਹ ਜਿਹੜੀ ਸ਼ੋਸ਼ੇਬਾਜ਼ੀ ਹੈ, ਇਹਦੇ ਨਾਲ ਜਿਹੜਾ ਪੰਥ ਦਾ ਨੁਕਸਾਨ ਹੋਇਆ ਉਹ ਪੂਰਾ ਹੋ ਜੂ। ਜੋ ਸਿੱਖ ਇੰਸਟੀਚਿਊਸ਼ਨਸ ਦਾ ਜਿੰਨਾ ਗਦੀ ਗੇੜ ਪੈ ਚੁੱਕਿਆ ਕੰਮ, ਪਹਿਲਾਂ ਤਾਂ ਪੰਜ ਸਿੰਘ ਸਾਹਿਬਾਨ ਦੇ ਵਿੱਚ ਉਹਨਾਂ 'ਚ ਮਾਫੀ ਵਾਲਾ ਤੇ ਰਘਵੀਰ ਸਿੰਘ ਜੀ ਜਥੇਦਾਰ ਮੌਜੂਦਾ ਸੀ, ਉਹਨਾਂ ਦਾ ਨਕਾਰਾ ਨਿਬੇੜਾ ਕਿਵੇਂ ਹੋਵੇ? ਫਿਰ ਰਿਸ਼ਵਤ ਦੇ ਕੇ ਜਿਹੜੇ ਲੋਕ ਕਹਿੰਦੇ ਆ ਵੀ ਜੀ 1 ਕਰੋੜ ਦੇ ਲਾਗੇ ਇਸ਼ਤਿਹਾਰ ਦਿੱਤੇ ਗਏ, ਬਿਲਕੁਲ ਝੂਠ ਬੋਲਦੇ। ਅਸੀਂ ਇੱਥੇ ਆ, ਅਖਬਾਰਾਂ ਨੂੰ ਇਸ਼ਤਿਹਾਰ ਦੇਣ ਦਾ ਅਰਥ ਹੁੰਦਾ ਕਿ ਤੁਸੀਂ ਸਾਡੇ ਹੱਕ ਵਿੱਚ ਹਵਾ ਬਣਾਓ। ਅਸਲ ਵਿੱਚ ਉਦੋਂ ਇਹਨਾਂ ਸਾਰੇ ਅਖਬਾਰਾਂ ਨੂੰ ਪੈਸੇ ਦਿੱਤੇ ਗਏ, 1 ਕਰੋੜ ਰੁਪਈਆ ਵੰਡਿਆ ਗਿਆ ਕਿ ਤੁਸੀਂ ਇਸ਼ਤਿਹਾਰ ਲਾਓ ਨਾ ਲਾਓ, ਪਰ ਤੁਸੀਂ ਕੋਈ ਇਹੋ ਜਿਹੀ ਖਬਰ ਜਿਹਦੇ ਨਾਲ ਸਾਡੇ ਡੇਰਾ ਸਰਸਾ ਨੂੰ ਮਾਫੀ ਦੇਣ ਵਾਲੇ ਫੈਸਲੇ ਦਾ ਵਿਰੋਧ ਹੁੰਦਾ ਹੋਵੇ ਉਹ ਖਬਰ ਨਹੀਂ ਸਾਡੇ ਹੱਕ 'ਚ ਲਾਓ। ਕਿਤੇ ਦਿੱਲੀ ਕਮੇਟੀ ਵਾਲੇ ਆ ਕੇ ਸਰੋਪੇ ਪਾ ਰਹੇ ਆ ਜਥੇਦਾਰਾਂ ਨੂੰ, ਕਦੇ ਕੋਈ ਤੇ ਹਰ ਰੋਜ਼ ਅਖਬਾਰਾਂ ਭਰੀਆਂ ਪਈਆਂ ਹੁੰਦੀਆਂ। ਜਿਹੜੇ ਅਖਬਾਰਾਂ ਵਾਲਿਆਂ ਨੇ ਇਹਨਾਂ ਤੋਂ ਪੈਸਾ ਲੈ ਕੇ ਸਿੱਖ ਜਜ਼ਬਾਤਾਂ ਦੇ ਉਲਟ ਮਾਹੌਲ ਸਿਰਜਿਆ ਤੇ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਗੰਦ ਬਕਿਆ, ਸਾਡੀਆਂ ਧੀਆਂ ਭੈਣਾਂ ਟਾਰਗੇਟ ਕੀਤੀਆਂ ਕਿ ਤੁਸੀਂ ਬਾਦਲਕਿਆਂ ਦੀਆਂ ਕਰਤੂਤਾਂ ਦੇ ਖਿਲਾਫ ਲਿਖਦੇ। ਪੁਲਿਸ ਵਾਲੇ ਉਹਨਾਂ ਸਿੱਖਾਂ ਦੇ ਘਰੇ CIA ਵਾਲੇ ਰੇਡਾਂ ਮਾਰ ਕੇ ਚੱਕ ਲਿਆਏ ਕਿ ਤੁਸੀਂ ਜਥੇਦਾਰਾਂ ਨੂੰ ਬਾਈਕਾਟ ਦਾ ਸੱਦਾ ਦਿੱਤਾ। ਇੱਥੇ ਫਿਰਦੇ ਆ ਨੌਜਵਾਨ, ਭਾਜੀ ਸਾਡੇ ਪੁਲਿਸ ਕਿਉਂ ਗਈ? ਅਸੀਂ ਤਾਂ ਇਹੀ ਕਿਹਾ ਸੀ ਨਾ ਕਿ ਬਾਦਲਕਿਆਂ ਦੇ ਜਥੇਦਾਰਾਂ ਦਾ ਫੈਸਲਾ ਗਲਤ। ਜੋ ਹੋਇਆ ਇਹਨਾਂ ਨੇ ਕੀਤਾ, ਪਰ ਆਖਰ ਕਹਿੰਦੇ ਜੀ ਆਪਾਂ ਉਹ ਫੈਸਲਾ ਬਦਲ ਦਿੰਦੇ। ਫਿਰ 2 ਸਿੱਖ ਨੌਜਵਾਨ ਕਤਲ ਕਰਤੇ ਤੇ 2 ਹੋਰ ਸਿੱਖਾਂ ਦੇ ਮੁੰਡਿਆਂ ਤੇ ਮੁਕੱਦਮਾ ਪਾਉਣ ਨੂੰ ਫਿਰਨ। ਅੱਜ ਤੱਕ ਵੀ ਬਾਦਲ ਸੈਨਾ ਨੇ ਇਹ ਨਹੀਂ ਕਿਹਾ, ਖੁਦ ਸੁਖਬੀਰ ਬਾਦਲ ਨੇ ਨਹੀਂ ਕਿਹਾ ਵੀ ਕਾਨੂੰਨੀ ਤੌਰ ਦੇ ਉੱਤੇ ਹੁਣ ਤਾਂ ਸਾਬਤ ਹੋ ਚੁੱਕਿਆ, ਹੁਣ ਤਾਂ ਪ੍ਰਦੀਪ ਕਲੇਰ ਵਾਅਦਾ ਮਾਫ ਗਵਾਹ ਬਣ ਗਿਆ ਕਿ ਕਿਵੇਂ ਮੀਟਿੰਗ ਹੋਈ ਤੇ ਕਿਵੇਂ ਗੁਰੂ ਸਾਹਿਬ ਮੱਲ ਕੇ ਬੁਰਜ ਜਵਾਹਰ ਕੇ ਤੋਂ ਸਰੂਪਾਂ ਦੀ ਬੇਅਦਬੀ ਕਰਾਉਣ ਦਾ ਪ੍ਰੋਜੈਕਟ ਬਣਿਆ, ਕਿਵੇਂ ਉਹ ਸਾਜ਼ਿਸ਼ ਸਾਰੀ ਬਣੀ। ਇਹਨਾਂ ਨੇ ਕਦੇ ਡੇਰਾ ਸਰਸਾ ਦਾ ਨਾਂ ਨਹੀਂ ਲਿਆ। ਇਹਨਾਂ ਤੋਂ ਤੁਸੀਂ ਇਨਸਾਫ ਭਾਲਦੇ ਹੋ।
ਇਹ ਕਹਿਣਗੇ ਕਿ ਜੀ ਅਸੀਂ ਸ਼ਰਧਾ ਤੇ ਸਤਿਕਾਰ ਨਾਲ, ਨਿਮਰਤਾ ਨਾਲ ਪੇਸ਼ ਹੋਵਾਂ। ਸਚਾਈ ਇਹ ਹੈ ਕਿ ਇਹ ਲੋਕ ਜਿਹੜਾ ਲੋਕਾਂ ਦੀ ਆਵਾਜ਼, ਸੰਗਤ ਦੀ ਆਵਾਜ਼ ਸੱਚੀ ਹੈ ਕਿ ਇਹ ਗੱਲ ਇੰਨੀ ਜ਼ਿਆਦਾ ਉਲਝ ਚੁੱਕੀ ਹੈ ਕਿ ਆਪਦੇ ਫਾਇਦੇ ਲਈ ਤਾਂ ਇਸ ਸਾਰੇ ਘਟਨਾਕ੍ਰਮ ਨੂੰ ਵਰਤਣਾ ਚਾਹੁਣਗੇ, ਜਿਹਦੇ ਨਾਲ ਸਿੰਘ ਸਾਹਿਬਾਨ ਦਾ, ਜਥੇਦਾਰ ਸਾਹਿਬਾਨ ਦਾ ਹੋਰ ਜ਼ਿਆਦਾ ਘਾਣ ਹੋਵੇ ਇਸ ਅਕਾਲ ਤਖਤ ਦਾ। ਸਾਨੂੰ ਤਾਂ ਇਹ ਫਿਕਰ ਕਰਨਾ ਚਾਹੀਦਾ ਕਿ ਲੈ ਫੇਰ ਇੱਕ ਵਾਰੀ ਫੇਰ ਹੋ ਜਾ ਕੁਛ ਹੋ, ਭੁੱਲ ਜਾਓ ਵੀ ਪੰਥ ਦਾ ਕੁਛ ਬਣ ਜੂਗਾ। ਬਾਦਲ ਕੇ ਕਦੇ ਵੀ ਕੌਮ ਦਾ ਭਲਾ ਨਹੀਂ ਹੋਣ ਦੇਣ। ਜੇਕਰ ਵਾਕਿਆ ਹੀ ਕੋਈ ਸਹੀ ਗੱਲ ਤੁਰਨੀ ਹੁੰਦੀ, ਸਿੰਘ ਸਾਹਿਬਾਨ ਸਿੱਖ ਜਗਤ ਨੂੰ, ਸਿੱਖ ਸੰਗਤ ਨੂੰ ਸੰਬੋਧਨ ਹੁੰਦੇ ਕਿ ਆਹ ਮਸਲਾ ਆਇਆ ਜੀ, ਆਹ ਸਾਰਾ ਕੇਸ ਕਿਵੇਂ ਕੀ ਕੁਛ ਵਾਪਰਿਆ, ਇਸ ਗੱਲ 'ਚ ਪੰਥ ਕਸੂਤਾ ਫਸ ਚੁੱਕਿਆ, ਇਹਨਾਂ ਦੀਆਂ ਕਰਤੂਤਾਂ ਦਾ ਕੋਈ ਰਾਹ ਨਹੀਂ ਦਿਖਦਾ, ਲੈ ਕੇ ਭੇਜੋ ਕਿਵੇਂ ਕਰੀਏ। ਫਿਰ ਸਿੱਖ ਵਿਦਵਾਨਾਂ ਦੀ ਇਕੱਤਰਤਾ ਸੱਦਦੇ, ਫੇਰ ਸੱਦਦੇ। ਆਹ ਜਿਹੜਾ ਸੁਖਬੀਰ ਨੂੰ ਸੱਦਿਆ, ਇਹਨੂੰ ਸੱਦਣ ਦੀ ਬਜਾਏ ਖਾਲਸਾ ਪੰਥ ਜੁੜਦਾ, ਸੰਗਤਾਂ ਦਾ, ਸਿੱਖ ਵਿਦਵਾਨਾਂ ਦਾ, ਪੰਥਕ ਸੋਚ ਦਾ ਰਿੜਕਿਆ ਜਾਣਾ ਬੜਾ ਜ਼ਰੂਰੀ ਹੈ ਕਿ ਜੋ ਵਾਪਰ ਚੁੱਕਿਆ ਇਹਦਾ ਹੱਲ ਕੀ ਹੈ, ਪੰਥਕ ਜੁਗਤ ਕੀ ਕਹਿੰਦੀ ਆ, ਇਤਿਹਾਸ ਕੀ ਕਹਿੰਦਾ, ਫਲਸਫਾ ਕੀ ਕਹਿੰਦਾ, ਫਿਰ ਉਹ ਹੱਲ ਕੱਢਿਆ ਜਾਂਦਾ, ਲਾਗੂ ਕੀਤਾ ਜਾਂਦਾ। ਫਿਰ ਕੋਈ ਗੱਲ ਆਪਾਂ ਸੋਚਦੇ ਕਰਦੇ ਵੀ ਸਹੀ ਪਾਸੇ ਨੂੰ ਗੱਲ ਚੱਲੇਗੀ। ਹੁਣ ਤਾਂ ਉਹੀ ਬਾਦਲ ਦਲ ਵਾ, ਉਹੀ ਸੁਖਬੀਰ ਬਾਦਲ ਆ, ਉਹਨਾਂ ਦੇ ਹੀ ਥਾਪੇ ਹੋਏ ਜਥੇਦਾਰ ਸਾਹਿਬਾਨ, ਉਹਨਾਂ ਦੇ ਹੀ ਥਾਪੇ ਹੋਏ ਸ਼੍ਰੋਮਣੀ ਕਮੇਟੀ ਵਾਲੇ ਨੇ, ਤੇ ਉਹ ਸਾਰਾ ਕੁਝ ਜਿਹਨੇ ਪੰਥ ਦਾ ਪਹਿਲਾ ਨੁਕਸਾਨ ਕੀਤਾ, ਘਾਣ ਕੀਤਾ, ਉਹੀ ਸਾਰਾ ਤਾਮਾ ਝਾਮਾ ਇਹ ਚੋਂ ਭਾਲਦੇ ਕੀ ਹੈ। ਸਚਾਈ ਇਹ ਆ ਕਿ ਬਾਦਲਕਿਆਂ ਦਾ ਇਹ ਸਾਰਾ ਪੈਦਾ ਕੀਤਾ ਹੋਇਆ ਗੰਦ ਪਿੱਲ ਸਾਡੇ ਕੌਮੀ ਸੰਘਰਸ਼ ਦੇ ਰਾਹ ਵਿੱਚ ਰੋੜਾ ਬਣ ਕੇ, ਸਾਡੇ ਜਿਹੜਾ ਸਫ਼ਰ ਸੀ, ਜਿਹੜੀ ਸਾਡੀ ਸਪੀਡ ਸੀ, ਉਹਦੇ ਲਈ ਸਪੀਡ ਬ੍ਰੇਕਰ ਬਣ ਕੇ ਖੜ ਗਏ। ਜਿਹੜੀ ਕੌਮੀ ਜਵਾਨੀ ਨੇ ਖਾਲਿਸਤਾਨ ਦੇ ਸੰਘਰਸ਼ ਦਾ ਹਿੱਸਾ ਬਣਨਾ ਸੀ, ਉਹ ਇੱਥੇ ਕੁਲਝ ਕੇ ਰਹਿ ਗਈ ਕਿ ਚਲੋ ਆਪਾਂ ਚੱਬੇ 'ਚ ਇਕੱਠ ਕਰਦੇ ਆ, ਚਲੋ ਆਪਾਂ ਆਹ ਕਰਦੇ ਆ, ਉਹ ਕਰਦੇ ਆ। ਤੇ ਉਦੋਂ ਬਾਦਲਕਿਆਂ ਨੇ ਸਾਡੀ ਸਾਰੀ ਸ਼ਕਤੀ, ਸਾਡਾ ਸਮਰੱਥਾ, ਸਾਡੀ ਪੋਟੈਂਸ਼ੀਅਲ ਨੂੰ ਹੋਰ ਹੀ ਥਾਵਾਂ ਤੇ ਖਰਚ ਕਰਵਾਤਾ। ਜੇ ਅਸੀਂ ਖਾਲਿਸਤਾਨ ਲਈ ਲੜਦੇ, ਜੇ ਅਸੀਂ ਪੰਥ ਲਈ ਲੜਦੇ ਤਾਂ ਸਾਡਾ ਕੁਛ ਵੱਧ ਜਾਂਦਾ। ਅਸੀਂ 10, 15, 20 ਸਾਲ ਜਦੋਂ ਤੋਂ ਬਾਦਲਕਿਆਂ ਦਾ ਰਾਜ ਆਇਆ, ਅਸੀਂ ਇੱਕ ਕੋਹਲੂ ਦੇ ਬੈਲ ਵਾਂਗੂ, ਜਿਵੇਂ ਟ੍ਰੈਡਮਿਲ ਤੇ ਨਹੀਂ ਭੱਜਦੇ ਘਰਾਂ ਚੋਂ, ਇੱਕ ਭੱਜਣ ਵਾਲੀ ਮਸ਼ੀਨ ਜੀ ਰੱਖੀ ਹੁੰਦੀ, ਉਹਦੇ ਉੱਤੇ ਹਜ਼ਾਰਾਂ ਮੀਲ ਭੱਜ ਲੋ, ਕਿਤੇ ਬੰਦਾ ਜਾਂਦਾ ਥੋੜੀ। ਸਾਡੇ 20-25 ਸਾਲ ਕੌਮੀ ਸਰਮਾਇਆ, ਸਾਡੀ ਕੌਮ ਦੀ ਸ਼ਕਤੀ ਨੂੰ ਅੰਜਾਈ ਗਵਾਉਣ ਦੇ ਦੋਸ਼ੀ ਨੇ, ਪੰਥ ਦਾ ਨੁਕਸਾਨ ਕਰਾਉਣ ਦੇ ਦੋਸ਼ੀ ਨੇ, ਸਿੱਖ ਫਲਸਫੇ ਤੇ ਸਿੱਖ ਇਤਿਹਾਸ ਦਾ ਬਾਹਮਣੀਕਰਨ ਕਰਨ ਦੇ ਦੋਸ਼ੀ ਨੇ। ਇਹਨਾਂ ਦਾ ਕਿਹੜੇ ਯੁੱਗ ਭਲਾ ਹੋ। ਤੇ ਧੰਨਦੇ ਨੇ ਉਹ ਲੋਕ ਜਿਹੜੇ ਇਹਨਾਂ ਦੀ ਗੱਲ ਸੁਣਨ ਸਾਰ ਹਾਏ ਜੀ ਇਹਨਾਂ ਦੀ ਗੱਲ ਨਾ ਕਰੋ। ਇਹ ਭਾਰਤੀ ਹਕੂਮਤ ਦਾ ਉਹ ਪੁਰਜਾ ਜੀ ਜਿਹੜਾ ਸਿੱਖ ਧਰਮ ਦਾ, ਖਾਲਿਸਤਾਨ ਦੇ ਏਜੰਡੇ ਦਾ ਨਾਸ਼ ਮਾਰਨ ਲਈ ਪੈਦਾ ਕੀਤਾ। ਇਹਨਾਂ ਨੇ ਉਹ ਨੈਰੇਟਿਵ ਬਣਾਏ ਜਿਹਨੇ ਸਾਡੀ ਕੌਮ ਦੇ ਇਤਿਹਾਸ ਨੂੰ ਕਲੰਕਿਤ ਕੀਤਾ। ਇਹਨਾਂ ਨੂੰ ਬਖਸ਼ਿਆ ਨਾ ਜਾਵੇ। ਇਹਨਾਂ ਦੇ ਬਾਰੇ ਗੱਲ ਕਰੀਏ, ਭੱਜੋ ਨਾ, ਲੁਕੋ ਨਾ, ਸ਼ਰਮ ਨਾ ਮੰਨੋ, ਉਹਨਾਂ ਤੋਂ ਬਚੋ ਜਿਹੜੇ ਤੁਹਾਨੂੰ ਕਹਿੰਦੇ ਆ ਕਿ ਬਾਦਲਕਿਆਂ ਦਾ ਨਾਂ ਨਹੀਂ ਲੈਣਾ ਚਾਹੀਦਾ। ਨਾਂ ਲਓ, ਇਹਨਾਂ ਦੀ ਗੱਲ ਕਰੋ ਤੇ ਇਹ ਦੱਸੋ ਦੁਨੀਆ ਨੂੰ ਕਿ ਖਾਲਿਸਤਾਨ ਦੇ ਰਾਹ ਵਿੱਚ ਇਹ ਲੋਕ ਵੀ ਬਰਾਬਰ ਦੇ ਦੋਸ਼ੀ। ਇੱਥੇ ਸਮਾਪਤੀ ਆ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।